मोदी सरकार अपने जिहड़ा हिंदुत्व का एजेंडा उस ते दृढ़ खड़ी उस दे विच कोई तब्दीली नहीं नजर आ रही। मोदी सरकार ने झग्गा चुक के दस दिता कि असीं तां संघी हां और संघी ही रहांगे और हिंदू राष्ट्र बना के दम लवांगे। लहर है कि जिहड़ी एक वड्डी तब्दीली हुई है फिर मंत्री दी बली दित्ती गई क्योंकि कोविड-19 दे मामले 'ਚ बिल्कुल सरकार फेल हुई है। जिहड़ा संघ दा अपना एजेंडा है उस नाते तो वेखिया जावे तां कोई तब्दीली नहीं हुई, सगों उस नूं होर भी मजबूती नाल लागू करन दी वचनबद्धता इस 'ਚੋਂ नजर आ रही है। बीजेपी ਨੂੰ ਭਲੀ ਭਾਂਤ ਪਤਾ ਕਿ ਪੰਜਾਬ ਵਿੱਚ ਸਾਨੂੰ ਕੋਈ ਘਾਹ ਨਹੀਂ ਪਾਉਂਦਾ। ਪੰਜਾਬ ਵਿੱਚ ਹੁਣ ਇੱਕ ਰੁਝਾਨ ਇਹ ਚੱਲ ਰਿਹਾ ਕਿ ਕਿਸਾਨੀ ਮੋਰਚੇ ਨੂੰ ਲੈ ਕੇ ਪਿੰਡਾਂ ਦੇ ਵਿੱਚ ਮਤੇ ਪਾਸ ਕੀਤੇ ਜਾ ਰਹੇ ਕਿ ਕਿਸੇ ਵੀ ਉਮੀਦਵਾਰ ਨੂੰ ਕਿਸੇ ਪਾਰਟੀ ਨੂੰ ਪਿੰਡ ਵੜਨ ਨਹੀਂ ਦੇਣਾ। ਪੰਜਾਬ ਵਿੱਚ 13 ਸੀਟਾਂ ਹੋਣ ਕਰਕੇ ਬੀਜੇਪੀ ਉਹਨਾਂ 13 ਸੀਟਾਂ ਨੂੰ ਕੁਝ ਨਹੀਂ ਸਮਝਦੀ। ਹਮੇਸ਼ਾ ਕੋਸ਼ਿਸ਼ ਹੁੰਦੀ ਕਿ ਕਿਵੇਂ ਨਾ ਕਿਵੇਂ ਜਿਹੜੇ ਬਾਹਰ ਬੈਠੇ ਸਿੱਖ ਨੇ ਉਹਨਾਂ ਨੂੰ ਵਰਗਲਾ ਕੇ ਆਪਣੇ ਨਾਲ ਜੋੜਿਆ ਜਾਵੇ। ਕਿ ਕਿਸਾਨੀ ਮੋਰਚੇ ਤੋਂ ਬਾਅਦ ਜੋ ਇਹਨਾਂ ਦੀ ਬੇਇੱਜ਼ਤੀ ਹੋਈ ਹੈ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਭਾਈਚਾਰੇ ਦੀ ਖਾਸ ਕਿਸਮ ਦੀ ਛਵੀ ਬਣੀ ਹੋਈ ਹੈ, ਉਸ ਨੂੰ ਕਿਵੇਂ ਨਾ ਕਿਵੇਂ ਤਾਰ-ਪੀੜੋ ਕਰਨਾ, ਕਮਜ਼ੋਰ ਕਰਨਾ, ਇਸ ਦੇ ਪਿੱਛੇ ਇਹ ਸਾਰੀਆਂ ਚਾਲਾਂ ਕੰਮ ਕਰਦੀਆਂ। ਕਿ ਪਿਛਲੀ ਸਰਕਾਰ ਨੇ ਇੱਕ ਬੁਰਕਾ ਚਾੜਿਆ ਹੋਇਆ ਸੀ ਜਾਂ ਪਿਛਲੇ ਸਰਕਾਰਾਂ ਨੇ ਬੁਰਕੇ ਚਾੜੇ ਹੋਏ ਸੀ, ਇਸ ਸਰਕਾਰ ਨੇ ਕੋਈ ਬੁਰਕਾ ਨਹੀਂ ਚਾੜਿਆ। ਕਿ ਯੂਏਪੀਏ ਬਾਰੇ ਕਿਹਾ ਜਾ ਰਿਹਾ ਕਿ ਇਸ ਕਾਨੂੰਨ ਦਾ ਗਲਤ ਇਸਤੇਮਾਲ ਹੋ ਰਿਹਾ, ਮਾਨੀ ਹੋ ਰਿਹਾ। ਇਹ ਕਾਨੂੰਨ ਬਣਾਇਆ ਇਸ ਉਦੇਸ਼ ਨਾਲ ਗਿਆ ਸੀਗਾ ਕਿ ਵਿਰੋਧ ਦੀ ਆਵਾਜ਼ ਨੂੰ ਦਬਾਇਆ ਜਾਵੇ ਤੇ ਲੋਕਾਂ 'ਚ ਖੌਫ ਪੈਦਾ ਕੀਤਾ ਜਾਵੇ। ਸਟੈਨ ਸਵਾਮੀ ਦੀ ਮੌਤ ਦੇ ਮਾਮਲੇ 'ਚ ਵੀ ਜਿਹੜਾ ਪ੍ਰਤੀਕਰਮ ਤੁਸੀਂ ਦੇਖ ਲਓ, ਜ਼ਿੰਮੇਵਾਰੀ ਲੈਣ ਦੀ ਥਾਂ ਤੇ ਉਲਟਾ ਦੂਜਿਆਂ ਨੂੰ ਭੰਡਿਆ ਜਾ ਰਿਹਾ ਜਿਹੜੇ ਸਵਾਲ ਕਰ ਰਹੇ ਨੇ। ਹੁਣ ਦੂਜੇ ਪਾਸੇ ਬੜੀ ਚਲਾਕੀ ਦੇ ਨਾਲ ਇਹੋ ਜਿਹੇ ਸਿੱਖ ਨੇਤਾ ਮੂਹਰੇ ਕਰ ਦਿੱਤੇ ਗਏ ਜਿਹੜੇ ਪਹਿਲਾਂ ਹੀ ਮੋਦੀ ਜਾਂ ਆਈਬੀ ਰੱਖਣ ਖੇਡ ਰਹੇ ਨੇ ਜੀ। ਤਾਂ ਸਰਕਾਰ ਅਜੇ ਵੀ ਇਸ ਕੈਲਕੂਲੇਸ਼ਨ 'ਚ ਬੈਠੀ ਹੈ ਕਿ ਯੂਪੀ ਵਰਗਾ ਵੱਡਾ ਸਟੇਟ ਆ ਸਾਡੇ ਹੱਥ 'ਚ ਰਹੂਗਾ, ਉੱਥੇ ਸੀਟਾਂ ਵੱਧ ਹੋਣਗੀਆਂ ਸਦਾ ਹੀ, ਤਾਂ ਸਾਡਾ ਕੇਂਦਰ 'ਚ ਵੀ ਹੱਥ ਮਜ਼ਬੂਤ ਰਹੇਗਾ। ਜਿਹੜੀ ਸੀਟਾਂ ਤੋਂ ਵੱਧ ਲੋਕ ਸਭਾ ਸੀਟਾਂ ਹੋਣਗੀਆਂ ਸਰਕਾਰ ਉਹਨਾਂ ਦੇ ਵੰਸ਼ਾਂ ਅਨੁਸਾਰ ਚੱਲੂਗੀ ਨਾ। 13 ਸੀਟਾਂ ਨੂੰ ਪੰਜਾਬ ਦੀ ਨੂੰ ਕੌਣ ਪੁੱਛਦਾ ਉੱਥੇ? ਇਹ ਗੱਲ ਲੋਕਾਂ ਦੇ ਮਨਾਂ 'ਚ ਬਿਠਾਈ ਜਾ ਰਹੀ ਹੈ ਕਿ ਮੋਦੀ ਹੀ ਜਿਹੜਾ ਹੈ ਉਹੀ ਇੱਕ ਵਾਹਦ ਆਗੂ ਹੈ ਸਾਡੇ ਕੋਲ, ਹੋਰ ਕੋਈ ਆਲਟਰਨੇਟਿਵ ਨਹੀਂਗਾ। ਹੁਣ ਮੋਰਚੇ ਸੰਨ ਲਾਉਣ ਦੀਆਂ ਸਿਆਸਤਾਂ ਚੱਲ ਰਹੀਆਂ ਜੀ। ਹੁਣ ਜਿਹੜਾ ਸਿਰਸਾ ਵਰਗਾ ਆਗੂ ਜਿਹੜਾ ਮੂਹਰੇ ਹੋ ਕੇ ਧਰਮ ਪਰਿਵਰਤਨ ਦੀ ਗੱਲ ਕਰ ਰਿਹਾ, ਉਹਨੂੰ ਪਹਿਲਾਂ ਕੋਈ ਪੁੱਛੇ ਕਿ ਭਾਈ ਤੂੰ ਕਿਸਾਨਾਂ ਦਾ ਮੋਰਚਾ ਹੱਲ ਕਰਵਾ ਲਿਆ? ਤਾਂ ਕਿਧਰੇ ਨਾ ਕਿਧਰੇ ਸਰਕਾਰ ਇਸ ਮਨਸ਼ਾ ਤੇ ਬੈਠੀ ਹੈ ਕਿ ਕਿਵੇਂ ਨਾ ਕਿਵੇਂ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਸਾਡੀ ਬਦਨਾਮੀ ਕਿਸਾਨੀ ਮੋਰਚੇ ਨੂੰ ਲੈ ਕੇ ਹੋਈ ਹੈ ਉਸ ਤੋਂ ਧਿਆਨ ਭਟਕਾਇਆ ਜਾਵੇ। ਗੁਜਰਾਤ 'ਚ ਜਦੋਂ ਮੋਦੀ ਮੁੱਖ ਮੰਤਰੀ ਸੀ ਉਦੋਂ ਵੀ ਇਹੀ ਹੁੰਦਾ ਸੀਗਾ। ਅੰਗਰੇਜ਼ੀ ਮੀਡੀਆ ਮੁੱਖ ਤੌਰ ਤੇ ਗੁਜਰਾਤ ਕਤਲੇਆਮ ਨੂੰ ਲੈ ਕੇ ਮੋਦੀ ਨੂੰ ਸਵਾਲ ਕਰਦਾ ਸੀ ਤੇ ਗੁਜਰਾਤੀਆਂ ਨੂੰ ਮੋਦੀ ਇਹ ਜਚਾਉਂਦਾ ਸੀਗਾ ਕਿ ਤੁਹਾਡੀ ਪੱਗ ਨੂੰ ਉਛਾਲਿਆ ਜਾ ਰਿਹਾ। ਚਾਈਨਾ ਦੇ ਖਿਲਾਫ ਭਾਰਤ ਨੂੰ ਇੱਕ ਸ਼ਰੀਕ ਬਣਾ ਕੇ ਖੜਾ ਕਰ ਰਹੇ ਨੇ। ਉਹਦੇ 'ਚ ਇਹਨਾਂ ਦਾ ਆਪਣਾ ਫਾਇਦਾ, ਆਪਣਾ ਏਜੰਡਾ। ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਹਿੰਦੁਸਤਾਨ 'ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਜਿਹੜਾ ਭਾਰਤ ਦੇ ਵਿੱਚ ਕੈਬਨਿਟ ਰੀਸ਼ਫਲ ਕੀਤੀ ਗਈ ਹੈ ਮੋਦੀ ਸਰਕਾਰ ਵੱਲੋਂ, ਉਸ ਬਾਬਤ ਵਿਚਾਰ ਚਰਚਾ ਕਰਾਂਗੇ। ਇਹ ਇੱਕ ਅਹਿਮ ਖਬਰ ਜਿਹੜੀ ਹੈ ਇਸ ਵਕਤ ਮੀਡੀਆ ਦੇ ਵਿੱਚ ਬਣੀ ਹੋਈ ਹੈ ਕਿ ਭਾਰਤ ਦੀ ਜਿਹੜੀ ਮੋਦੀ ਸਰਕਾਰ ਹੈ ਉਹਨਾਂ ਵੱਲੋਂ ਕੰਪਲੀਟਲੀ ਜਿਹੜੀ ਕੈਬਨਿਟ ਹੈਗੀ ਹੈ ਉਹ ਰੀਸ਼ਫਲ ਕਰ ਦਿੱਤੀ ਗਈ ਹੈ। ਕਾਫੀ ਉਹਦੇ ਵਿੱਚ ਨਵੇਂ ਚਿਹਰੇ ਜਿਹੜੇ ਨੇ ਉਹ ਲਿਆਂਦੇ ਗਏ ਨੇ ਜਿਨ੍ਹਾਂ ਦਾ ਪਿਛੋਕੜ OBC ਕਲਾਸ ਦੇ ਨਾਲ ਵੀ ਹੈ, RSS ਦੇ ਨਾਲ ਵੀ ਹੈ, ਜਿਹਦੇ ਤੇ ਸਵਾਲ ਉੱਠ ਰਹੇ ਆ। ਜਾਂ ਇਹ ਕਹਿ ਲਿਆ ਜਾਵੇ ਵੀ ਕੁਝ ਉਹ ਚਿਹਰੇ ਨੇ ਜਿਨ੍ਹਾਂ ਨੂੰ ਪ੍ਰਮੋਟ ਕੀਤਾ ਗਿਆ, ਜਿਨ੍ਹਾਂ ਤੇ ਵਿਵਾਦ ਪਿਛਲੇ ਸਮੇਂ ਦੇ ਵਿੱਚ ਵੀ ਉੱਠਿਆ ਆ। ਜਦੋਂ ਅਸੀਂ ਅਨੁਰਾਗ ਵਰਗੇ ਮਿਨਿਸਟਰ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਮੁਸਲਮਾਨਾਂ ਦੇ ਖਿਲਾਫ ਬੜੀ ਹੀ ਭੱਦੀ ਸ਼ਬਦਾਵਲੀ ਇੱਕ ਸਮੇਂ ਦੇ ਉੱਤੇ ਵਰਤੀ ਸੀ। ਸੋ ਇਹ ਕੁਝ ਸਵਾਲ ਇਸ ਸਾਰੇ ਪਾਰਟ ਦੇ ਵਿੱਚੋਂ ਉੱਠਦੇ ਆ, ਵਿਸ਼ੇਸ਼ ਕਰਕੇ ਜਦੋਂ ਅਸੀਂ ਇਹਦੇ ਪਿੱਛੇ ਦੇਖਣ ਦੀ, ਝਾਕਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਦੇ ਪਿੱਛੇ ਮਕਸਦ ਕੀ ਹੈ। ਮਕਸਦ ਇਹੀ ਦੇਖਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਇੱਕ ਨਵਾਂ ਚਿਹਰਾ ਆਪਣੇ ਆਪ ਦਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਇਸ਼ੂਜ਼ ਦੇ ਉੱਤੇ ਬਦਨਾਮੀ ਹੋਈ ਹੈ, ਖਾਸ ਤੌਰ 'ਤੇ ਕੋਵਿਡ ਨੂੰ ਲੈ ਕੇ, ਜਿਵੇਂ ਕੋਵਿਡ ਦੀ ਹੈਂਡਲਿੰਗ ਰਹੀ ਹੈ ਮੋਦੀ ਸਰਕਾਰ ਦੀ, ਉਹਦੇ ਉੱਤੇ ਜਿਹੜੇ ਸਵਾਲ ਉੱਠੇ ਨੇ। ਇੰਟਰਨੈਸ਼ਨਲ ਮੀਡੀਆ ਦੇ ਵਿੱਚ ਅਸੀਂ ਦੇਖਦੇ ਹਾਂ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਗੱਲ ਹੋਵੇ। ਹੁਣ ਅਸੀਂ ਫਾਦਰ ਸਟੈਨ ਸਵਾਮੀ ਦੇ ਜਦੋਂ ਉਹਨਾਂ ਦਾ ਨਿਧਨ ਹੁੰਦਾ ਆ ਜੇਲ੍ਹ ਦੇ ਵਿੱਚ, ਸੋ ਉਹ ਇਸ਼ੂ ਕਿਵੇਂ ਇੰਟਰਨੈਸ਼ਨਲਾਈਜ਼ ਹੁੰਦਾ। ਇੱਦਾਂ ਦੇ ਪਿਛਲੇ ਸਮੇਂ ਦੇ ਵਿੱਚ ਕਈ ਇਸ਼ੂਜ਼ ਉੱਠੇ ਆ ਜਿਹਦੇ 'ਤੇ ਮੋਦੀ ਸਰਕਾਰ ਦੀ ਜਿਹੜੀ ਕ੍ਰੈਡੀਬਿਲਿਟੀ ਹੈ ਜਾਂ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ 'ਤੇ ਵੱਡੇ ਲੈਵਲ ਦੇ ਉੱਤੇ ਸਵਾਲੀਆ ਨਿਸ਼ਾਨ ਲੱਗਾ। ਸੋ ਇਹਨੂੰ ਇਸੇ ਨਜ਼ਰੀਏ ਨਾਲ ਇਸ ਵਕਤ ਦੇਖਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਕੁਝ ਇਹ ਦਰਸਾਇਆ ਜਾ ਰਿਹਾ ਲੋਕਾਂ ਨੂੰ ਕਿ ਅਸੀਂ ਫੇਰ ਬਦਲ ਕਰ ਰਹੇ ਹਾਂ, ਅਸੀਂ ਆਪਣੇ ਆਪ ਦੇ ਵਿੱਚ ਤਬਦੀਲੀ ਲਿਆ ਰਹੇ ਹਾਂ। ਪਰ ਇੱਥੇ ਵੱਡਾ ਸਵਾਲ ਉੱਠਦਾ ਹੈ ਕਿ ਕੀ ਇਹ ਤਬਦੀਲੀ ਮਹਿਜ਼ ਚਿਹਰੇ ਬਦਲਣ ਨਾਲ ਆ ਸਕਦੀ ਹੈ? ਕੀ ਇਹਦਾ ਕੋਈ ਪ੍ਰਭਾਵ
ਗਰਾਊਂਡ ਉੱਤੇ ਵੀ ਪਵੇਗਾ। ਸੋ ਇਹੀ ਅੱਜ ਦੀ ਇਸ ਡਿਬੇਟ ਦਾ ਜਾਂ ਅੱਜ ਦੀ ਇਸ ਵਿਚਾਰ ਚਰਚਾ ਦਾ ਮੁੱਖ ਸਵਾਲ ਹੈ। ਅੱਜ ਇਸ ਗੱਲਬਾਤ ਦੇ ਲਈ ਸਾਡੇ ਨਾਲ ਸਰੀ ਤੋਂ ਇੰਡੀਪੈਂਡੈਂਟ ਜਰਨਲਿਸਟ ਸਰਦਾਰ ਗੁਰਪ੍ਰੀਤ ਸਿੰਘ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਗੁਰਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ TV 84 ਦਾ ਗੁਫ਼ਤਗੂ ਪ੍ਰੋਗਰਾਮ ਦਾ ਮੰਚ ਮੁਹੱਈਆ ਕਰਨ ਲਈ। ਮੈਂ ਤੁਹਾਡਾ ਧੰਨਵਾਦੀ ਹਾਂ। ਬਹੁਤ ਬਹੁਤ ਧੰਨਵਾਦ ਜੀ ਸਮਾਂ ਕੱਢਣ ਦੇ ਲਈ। ਤੇ ਪਹਿਲਾਂ ਤੇ ਇਸੇ ਤੋਂ ਸ਼ੁਰੂਆਤ ਕਰੀ ਜਾਵੇ, ਜਿਹੜੀ ਇਹ ਰੀਸ਼ਫਲ ਕੀਤੀ ਗਈ ਹੈ ਕੈਬਨਿਟ ਦੇ ਵਿੱਚ, ਕਿਵੇਂ ਦੇਖਦੇ ਹੋ ਇਹਨੂੰ ਇੱਕ ਪੱਤਰਕਾਰ ਦੇ ਨਜ਼ਰੀਏ ਤੋਂ? ਕਿਉਂਕਿ OBC ਚਿਹਰੇ ਲਿਆਂਦੇ ਗਏ ਨੇ, ਪਿਛੋਕੜ ਸਾਰਿਆਂ ਦਾ RSS ਦੇ ਨਾਲ ਆ, ਤੇ ਨਾਲ ਹੀ ਨਾਲ ਇਹ ਵੀ ਦੇਖਿਆ ਜਾ ਰਿਹਾ ਵੀ ਜਿਹੜੇ ਚਿਹਰੇ ਐਡ ਕੀਤੇ ਗਏ ਨੇ ਬਹੁਤਾਤ ਉਹਨਾਂ ਦੀ UP ਦੇ ਵਿੱਚੋਂ ਹੈਗੀ ਹੈ। ਸੋ ਕਿਤੇ ਨਾ ਕਿਤੇ ਇਹ ਵੀ ਐਂਗਲ ਦੇਖਣ ਨੂੰ ਮਿਲ ਰਿਹਾ ਵੀ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਰਣਨੀਤੀ ਹੈ, ਸਟ੍ਰੈਟਜੀ ਹੈ, ਉਹ ਤਿਆਰ ਕੀਤੀ ਜਾ ਰਹੀ ਹੈ। ਦੇਖੋ, ਇਹ ਗੱਲ ਤਾਂ ਬੜੀ ਕਲੀਅਰ ਹੈ ਕਿ ਮੋਦੀ ਸਰਕਾਰ ਆਪਣੇ ਜਿਹੜਾ ਹਿੰਦੂਤਵਾ ਦਾ ਏਜੰਡਾ ਉਸ ਤੇ ਦ੍ਰਿੜ ਖੜੀ ਹੈ। ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਨਜ਼ਰ ਆ ਰਹੀ। ਜੇ ਤੁਸੀਂ ਕੈਬਨਿਟ ਦੀ ਰੱਦੋ ਬਦਲ ਨੂੰ ਜੇ ਇੱਕ ਸੰਕੇਤ ਦੇ ਤੌਰ ਤੇ ਸਮਝਣਾ ਹੋਵੇ ਤਾਂ ਇੱਕ ਗੱਲ ਤਾਂ ਕਲੀਅਰ ਹੈ, ਮੋਦੀ ਸਰਕਾਰ ਨੇ ਝੱਗਾ ਚੁੱਕ ਕੇ ਦੱਸ ਦਿੱਤਾ ਕਿ ਅਸੀਂ ਤਾਂ ਸੰਘੀ ਹਾਂ ਔਰ ਸੰਘੀ ਹੀ ਰਹਾਂਗੇ ਔਰ ਹਿੰਦੂ ਰਾਸ਼ਟਰ ਬਣਾ ਕੇ ਦਮ ਲਵਾਂਗੇ ਜੀ। ਕਿਉਂਕਿ ਅਨੁਰਾਗ ਠਾਕੁਰ ਵਰਗੇ ਵਿਅਕਤੀ ਨੂੰ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰ ਬਣਾਉਣਾ, ਜਿਵੇਂ ਸ਼ਰੇਆਮ ਨਾਰੇ ਲਾਏ ਸੀ ਕਿ ਦੇਸ਼ ਕੀ ਗੱਦਾरों को गोली मारो सालों को, ਇਸ ਮੌਕੇ ਤੇ ਉਸ ਨੂੰ ਨਿਯੁਕਤ ਕਰਨਾ, UP ਵਿੱਚੋਂ ਵੱਡੇ ਗਿਣਤੀ 'ਚ ਲੋਕਾਂ ਨੂੰ ਲੈਣਾ ਜਾਂ OBC ਪਿਛੋਕੜ ਵਾਲੇ ਲੋਕਾਂ ਨੂੰ ਸ਼ਾਮਿਲ ਕਰਨਾ, ਉਹਦਾ ਮਤਲਬ ਬੜਾ ਕਲੀਅਰ ਹੈ ਕਿ UP ਦੇ ਵਿੱਚ ਉਹ ਆਪਣੀ ਪੋਜੀਸ਼ਨ ਕੰਸੋਲੀਡੇਟ ਕਰਨ ਦੇ ਚੱਕਰ 'ਚ ਨੇ। UP 'ਚ ਚੋਣਾਂ ਆ ਰਹੀਆਂ ਨੇ, ਉੱਥੇ ਕਿਵੇਂ ਆਪਣੇ ਪੈਰ ਜਮਾਉਣੇ ਆ, ਕਿਵੇਂ ਯਕੀਨੀ ਬਣਾਉਣਾ ਕਿ ਹਿੰਦੂਤਵਾ ਦੇ ਨਾਂ ਤੇ, ਪਾਲਾਬੰਦੀ ਦੇ ਨਾਂ ਤੇ ਸਿਆਸਤ ਜਿਹੜੀ ਹੈ ਉਹ ਉਸ ਨੂੰ ਜਾਰੀ ਰੱਖਿਆ ਜਾਵੇ ਔਰ UP ਵਿੱਚ ਆਪਣਾ ਕੰਟਰੋਲ ਜਿਹੜਾ ਹੈ ਸਦੀਵੀ ਤੌਰ ਤੇ ਯਕੀਨੀ ਬਣਾਉਣ ਲਈ ਸਾਰਾ ਕੁਝ ਕੀਤਾ ਗਿਆ ਜੀ। ਸੋ ਉਸ ਨੁਕਤੇ ਦੇਖਿਆ ਜਾਵੇ ਤਾਂ ਕੋਈ ਨਾ ਦਿਲ ਬਦਲੀ ਹੋਈ ਹੈ ਤੇ ਨਾ ਕੋਈ ਮਨ ਬਦਲੇ ਨੇ। ਗੱਲ ਉੱਥੇ ਦੀ ਉੱਥੇ ਹੀ ਹੈ। ਜਿਹੜਾ ਲੈ ਦੇ ਕਿ ਜਿਹੜੀ ਇੱਕ ਵੱਡੀ ਤਬਦੀਲੀ ਹੋਈ ਹੈ, ਸਿਹਤ ਮੰਤਰੀ ਦੀ ਬਲੀ ਦਿੱਤੀ ਗਈ ਕਿਉਂਕਿ COVID-19 ਦੇ ਮਾਮਲੇ 'ਚ ਬਿਲਕੁਲ ਸਰਕਾਰ ਫੇਲ ਹੋਈ ਹੈ ਔਰ ਇਸ ਤਰੀਕੇ ਨਾਲ ਉਸਨੂੰ ਵੇਖਿਆ ਜਾ ਰਿਹਾ ਕਿ ਸਰਕਾਰ ਨੇ ਜਿਵੇਂ ਸਿਹਤ ਮੰਤਰੀ ਦੀ ਤਿਲਾਂਜਲੀ ਦੇ ਕੇ ਇੱਕ ਨਵਾਂ ਸਿਹਤ ਮੰਤਰੀ ਲਿਆਂਦਾ ਆ, ਉਹ ਸਰਕਾਰ ਨੇ ਕਿਤੇ ਨਾ ਕਿਤੇ ਤਸਲੀਮ ਕਰ ਲਿਆ ਕਿ ਸਾਡੇ ਤੋਂ ਪਾਈ ਹੋਈ ਹੈ, ਅਸੀਂ COVID-19 ਦੇ ਕ੍ਰਾਈਸਿਸ ਨੂੰ ਹੈਂਡਲ ਨਹੀਂ ਕਰ ਸਕੇ। ਸੋ UP ਜਿਹੜਾ ਸੂਬਾ ਆ ਜਿੱਥੇ ਚੋਣਾਂ ਆ ਰਹੀਆਂ ਨੇ ਉਸ ਨੂੰ ਧਿਆਨ 'ਚ ਰੱਖ ਕੇ ਇਹ ਸਾਰਾ ਕੁਝ ਕੀਤਾ ਗਿਆ। ਹਰਦੀਪ ਸਿੰਘ ਪੁਰੀ ਦੀ ਜਿਹੜੀ ਨਿਯੁਕਤੀ ਹੋਈ ਹੈ ਤੇਲ ਮੰਤਰੀ ਤੌਰ ਤੇ, ਤੇਲ ਮੰਤਰਾਲੇ ਬਹੁਤ ਇੱਕ ਅਹਿਮ ਮੰਤਰਾਲੇ ਆ ਔਰ ਉੱਥੇ ਤੁਹਾਨੂੰ ਪਤਾ ਜਿਹੜੇ ਤੇਲ ਮੰਤਰਾਲੇ ਕੰਮ ਕਿਵੇਂ ਕਰਦਾ, ਕਿੰਨੇ ਸਾਰੇ ਉੱਥੇ ਗੈਸ ਸਟੇਸ਼ਨ ਨੇ, ਗੈਸ ਏਜੰਸੀਆਂ ਨੇ, ਸਾਰੀਆਂ ਉਹਦੇ ਥੱਲੇ ਆਉਂਦੀਆਂ ਔਰ ਕਿਵੇਂ ਉਹ ਲੋਕੀ ਜਿਹੜਾ ਇਸ ਕਿਸਮ ਦਾ ਬਿਜ਼ਨਸ ਖੋਲ੍ਹਣ ਤਤਪਰ ਹੁੰਦੇ ਨੇ, ਕਿਵੇਂ ਉਹ ਜਾ ਕੇ ਨਤਮਸਤਕ ਹੁੰਦੇ ਇਹੋ ਜਿਹੀ ਮਿਨਿਸਟਰੀ ਦੇ ਅੱਗੇ। ਤਾਂ ਬੜੀ ਬਲਵਾਨ ਮਿਨਿਸਟਰੀ ਉਹ ਵਾਲੀ ਜੀ। ਸੋ ਇੱਕ ਦਸਤਾਰਧਾਰੀ ਸਿੱਖ ਨੂੰ ਉਹ ਅਹੁਦਾ ਦੇ ਕੇ ਇਸ ਮੌਕੇ ਤੇ ਜਦੋਂ ਅਸੀਂ ਵੇਖ ਰਹੇ ਹਾਂ ਕਿ ਕਸ਼ਮੀਰ ਦੇ ਵਿੱਚ ਖਾਸ ਤੌਰ ਤੇ ਇੱਕ ਨਵਾਂ ਡਿਸਕੋਰਸ ਖੜਾ ਕੀਤਾ ਗਿਆ ਸਾਰੇ ਅੰਤਰਰਾਸ਼ਟਰੀ ਪੱਧਰ ਤੇ ਮੀਡੀਆ ਦਾ ਧਿਆਨ ਭਟਕਾਉਣ ਦੀ ਖਾਤਰ ਕਿ ਇਹ ਦਾਅਵੇ ਕੀਤੇ ਜਾ ਰਹੇ ਕਿ ਸਿੱਖਾਂ ਦੀਆਂ ਕੁੜੀਆਂ ਉਧਾਰੀਆਂ ਜਾ ਰਹੀਆਂ ਔਰ ਦਿੱਲੀ ਦੇ ਵਿੱਚ ਜਿੰਨੇ ਵੀ ਸਿੱਖ ਨੇਤਾ ਨੇ ਵੱਖਰੇ ਵੱਖਰੇ ਖੇਮਿਆਂ ਦੇ, ਚਾਹੇ ਮਨਜੀਤ ਸਿੰਘ ਜੀਕੇ ਹੋਵੇ, ਚਾਹੇ ਸਰਸਾ ਹੋਵੇ, ਚਾਹੇ ਸਰਨਾ ਹੋਵੇ, ਇੱਕੋ ਬੋਲੀ ਦੇ ਵਿੱਚ ਇੱਕੋ ਹੀ ਗੱਲ ਕਰ ਰਿਹਾ ਕਿ ਧਰਮ ਪਰਿਵਰਤਨ ਦੇ ਖਿਲਾਫ ਕਾਨੂੰਨ ਲਿਆਇਆ ਜਾਵੇ। ਔਰ ਇਹ ਘੱਟ ਗਿਣਤੀ ਨੇਤਾਵਾਂ ਵੱਲੋਂ ਇਹ ਗੱਲ ਕਹਿਣੀ ਸੰਘੀਆਂ ਨੂੰ ਬਹੁਤ ਫਿੱਟ ਆਈ ਹੈ। ਜਿਹੜੀ ਗੱਲ ਸੰਘ ਆਪ ਕਹਿੰਦੀ ਸੀ, ਹੁਣ ਘੱਟ ਗਿਣਤੀ ਆਗੂਆਂ ਦੇ ਮੂੰਹ ਤੋਂ ਇਹ ਗੱਲ ਕਢਾਈ ਗਈ ਹੈ। ਇਸ ਮੌਕੇ ਤੇ ਹਰਦੀਪ ਸਿੰਘ ਪੁਰੀ ਦੀ ਨਿਯੁਕਤੀ ਵੀ ਉਸਨੂੰ ਵੀ ਖਾਸ ਐਂਗਲ ਸਮਝਣ ਦੀ ਲੋੜ ਹੈ ਕਿ ਕਿਵੇਂ ਡਿਆਸਪੋਰਾ ਦੇ ਵਿੱਚ ਕਿਸੇ ਸਿੱਖ ਭਾਈਚਾਰਾ ਸਰਗਰਮ ਹੈ, ਉਹਨਾਂ ਨੂੰ ਵੀ ਨਾਲ ਆਪਣੇ ਜਿਹਨੂੰ ਵਰਗ ਲਾਉਣ ਦੀ ਇੱਕ ਕੋਸ਼ਿਸ਼ ਹੋ ਸਕਦੀ ਹੈ, ਮੂੰਹ ਚੋਪੜਨ ਦੀ ਕੋਸ਼ਿਸ਼ ਹੋ ਸਕਦੀ ਹੈ। ਸੋ ਮੈਂ ਸਮਝਦਾ ਕਿ ਜਿਹੜਾ ਸੰਘ ਦਾ ਆਪਣਾ ਏਜੰਡਾ ਹੈ ਉਸ ਨਾਤੇ ਤੋਂ ਵੇਖਿਆ ਜਾਵੇ ਤਾਂ ਕੋਈ ਤਬਦੀਲੀ ਨਹੀਂ ਹੋਈ, ਸਗੋਂ ਉਸ ਨੂੰ ਹੋਰ ਵੀ ਮਜ਼ਬੂਤੀ ਨਾਲ ਲਾਗੂ ਕਰਨ ਦੀ ਵਚਨਬੱਧਤਾ ਇਸ ਤੋਂ ਨਜ਼ਰ ਆ ਰਹੀ ਹੈ। ਸਿਰਫ ਛੋਟਾ ਇਸ ਦੇ ਕਿ COVID-19 ਦੇ ਮੱਦੇਨਜ਼ਰ ਸਰਕਾਰ ਫੇਲ ਹੋਈ ਹੈ ਤਾਂ ਸਿਹਤ ਮੰਤਰੀ ਦੀ ਬਲੀ ਜਿਹੜਾ ਉਹ ਆਪਣੇ ਆਪ ਵਿੱਚ ਉਸ ਨੂੰ ਵਕਤੀ ਤੌਰ ਤੇ ਤਬਦੀਲੀ ਕਿਹਾ ਜਾ ਸਕਦਾ ਜੀ। ਨਹੀਂ, ਇਹਨੂੰ ਮਤਲਬ ਕੱਲਾ ਪੰਜਾਬ ਤੇ UP ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਜਿਵੇਂ ਹਰਦੀਪ ਸਿੰਘ ਪੁਰੀ ਦਾ ਇੱਕ ਸਿੱਖ ਚਿਹਰਾ ਉਭਾਰਨ ਦੀ ਲਾਈਨ ਹੋਵੇ, ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਕੋਈ ਫਾਇਦਾ ਹੋਵੇ, ਕਿਉਂਕਿ ਟੀਚਾ ਇਹ ਹੈ BJP ਦਾ ਕਿ ਅਸੀਂ ਪੰਜਾਬ ਦੇ ਵਿੱਚ ਇਕੱਲਿਆਂ ਚੋਣਾਂ ਲੜਨੀਆਂ ਨੇ। ਫਿਰ UP ਦੀ ਗੱਲ ਹੋਵੇ, ਉਹਦਾ ਵੀ ਤੁਸੀਂ ਵੀ ਜ਼ਿਕਰ ਕੀਤਾ, ਤੇ ਓਵਰਆਲ ਸੋ ਇਹਨੂੰ ਪੰਜਾਬ ਤੇ UP ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਦੇਖਿਆ ਜਾ ਸਕਦਾ। ਇਹਦੇ ਪਿੱਛੇ ਕਾਰਨ ਜਾਂ ਹੋਰ ਵੀ ਕੁਝ ਨਜ਼ਰ ਆਉਂਦਾ? ਪੰਜਾਬ ਦੇ ਵਿੱਚ ਜ਼ਾਹਰਾ ਤੌਰ ਤੇ BJP ਦੀ ਕੋਸ਼ਿਸ਼ ਤਾਂ ਹੋਏਗੀ, ਲਾਲਸਾ ਵੀ ਹੋਏਗੀ ਕਿ ਉੱਥੇ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਵਿੱਚ ਅਸੀਂ ਖੋਰਾ ਲਾ ਲਈਏ। ਅਕਾਲੀਆਂ ਨਾਲ ਤਾਂ ਉਹਨਾਂ ਦੀ ਟੁੱਟ ਭੱਜ ਹੋ ਚੁੱਕੀ ਹੈ, ਇਹ ਤਾਂ ਗੱਲ ਹੁਣ ਕਲੀਅਰ ਹੈ ਕਿ ਅਕਾਲੀਆਂ ਨੇ ਤਾਂ BSP ਨਾਲ ਸਮਝੌਤਾ ਵੀ ਕਰ ਲਿਆ, ਉਸ ਗੱਲ ਦਾ ਹਾਲ ਦੀ ਘੜੀ ਤਾਂ ਭੋਗ ਪੈ ਚੁੱਕਿਆ।
ਪਰ ਮੈਨੂੰ ਲੱਗਦਾ ਕਿ ਜਿਹਨੂੰ ਕਹਿੰਦੇ ਨੇ ਕਿ ਪਾਵਰ ਨੋਜ਼ ਦਾ ਟਰੂਥ, ਬੀਜੇਪੀ ਨੂੰ ਭਲੀ ਭਾਂਤ ਪਤਾ ਕਿ ਪੰਜਾਬ ਵਿੱਚ ਸਾਨੂੰ ਕੋਈ ਘਾਹ ਨਹੀਂ ਪਾਉਂਦਾ। ਪੰਜਾਬ ਵਿੱਚ ਹਾਲਾਤ ਇਹ ਨੇ ਕਿ ਉੱਥੇ ਕੋਈ ਕਿਸੇ ਨੂੰ ਘਾਹ ਨਹੀਂ ਪਾਉਂਦਾ। ਬੀਜੇਪੀ ਦੀ ਕੈਲਕੂਲੇਸ਼ਨ ਇਹ ਹੋ ਸਕਦੀ ਹੈ, ਕਿਉਂਕਿ ਤੁਸੀਂ ਵੇਖੋ ਕਿ ਪੰਜਾਬ ਵਿੱਚ ਹੁਣ ਇੱਕ ਰੁਝਾਨ ਇਹ ਚੱਲ ਰਿਹਾ ਕਿ ਕਿਸਾਨੀ ਮੋਰਚੇ ਨੂੰ ਲੈ ਕੇ ਪਿੰਡਾਂ ਦੇ ਵਿੱਚ ਮਤੇ ਪਾਸ ਕੀਤੇ ਜਾ ਰਹੇ ਕਿ ਕਿਸੇ ਵੀ ਉਮੀਦਵਾਰ ਨੂੰ, ਕਿਸੇ ਪਾਰਟੀ ਨੂੰ ਪਿੰਡ ਵੜਨ ਨਹੀਂ ਦੇਣਾ। ਪਹਿਲਾਂ ਖੇਤੀ ਕਾਨੂੰਨ ਵਾਪਸ ਹੋਣਗੇ, ਉਸ ਤੋਂ ਬਾਅਦ ਚੋਣਾਂ ਦੀ ਗੱਲ ਕਰਿਓ। ਔਰ ਬਾਈਕਾਟ ਦਾ ਸੱਦਾ ਵੀ ਦਿੱਤਾ ਜਾ ਰਿਹਾ। ਉਸ ਦੇ ਨਾਲ ਮੁੱਖ ਤੌਰ ਤੇ ਵੱਡਾ ਫਾਇਦਾ ਰੂਲਿੰਗ ਪਾਰਟੀ ਨੂੰ ਹੋਵੇਗਾ, ਕਿਉਂਕਿ ਉਹਨਾਂ ਦੀ ਪੂਰੀ ਮਸ਼ੀਨਰੀ ਜ਼ੋਰ ਲਾਵੇਗੀ ਕਿ ਸਾਡਾ ਰਾਜ ਭਾਗ ਬਚਿਆ ਰਵੇ। ਬੀਜੇਪੀ ਕੋਲ ਵੀ, ਕਿਉਂਕਿ ਕੇਂਦਰ ਵਿੱਚ ਕਾਫੀ ਤਾਕਤ ਹੈ, ਉਹ ਵੀ ਆਪਣੀ ਮਸ਼ੀਨਰੀ ਚੁੱਕਣ ਦੀ ਕੋਸ਼ਿਸ਼ ਕਰਨਗੇ। ਸੋ ਉੱਥੇ ਤਾਂ ਕੁਝ ਕਹਿਣਾ ਮੁਸ਼ਕਿਲ ਹੈ। ਨਾਲੇ ਵੈਸੇ ਵੀ ਪੰਜਾਬ ਵਿੱਚ 13 ਸੀਟਾਂ ਹੋਣ ਕਰਕੇ ਬੀਜੇਪੀ ਉਹਨਾਂ 13 ਸੀਟਾਂ ਨੂੰ ਕੁਝ ਨਹੀਂ ਸਮਝਦੀ, ਪਰ ਸਿੱਖ ਚਿਹਰੇ ਦੇ ਜ਼ਰੀਏ ਜਿਹੜਾ ਵੱਡਾ ਉਹਨਾਂ ਨੇ ਜਿਹੜੀ ਪ੍ਰਾਪਤੀ ਕਰਨੀ ਆ, ਉਹ ਹੋਣੀ ਉਹਨਾਂ ਦੀ ਜਾਂ ਤਾਂ ਦਿੱਲੀ ਕਮੇਟੀ ਉੱਤੇ ਕੰਟਰੋਲ, ਜਾਂ ਯੂਪੀ ਦੇ ਵਿੱਚ ਕਿਵੇਂ ਨਾ ਕਿਵੇਂ ਧਰਮ ਪਰਿਵਰਤਨ ਦੇ ਖਿਲਾਫ ਇੱਕ ਕਾਨੂੰਨ ਲਿਆਉਣ ਦੀ ਮੰਗ ਸਿੱਖ ਭਾਈਚਾਰੇ ਵੱਲੋਂ ਉਠਾਈ ਜਾਣੀ। ਇਸ ਦਾ ਫਾਇਦਾ, ਕਿਉਂਕਿ ਉੱਥੇ ਉਹਨਾਂ ਨੂੰ ਇਸ ਕਿਸਮ ਦੀ ਗੱਲ ਕਰਨੀ ਸੌਖੀ ਹੋ ਜਾਏਗੀ ਕਾਫੀ ਜ਼ਿਆਦਾ, ਕਿ ਸਿਰਫ ਗੱਲ ਇਹ ਨਹੀਂ ਕਿ ਸਿਰਫ ਹਿੰਦੂ ਹੀ ਮੰਗ ਕਰ ਰਹੇ ਨੇ, ਸਿੱਖ ਵੀ ਸਾਡੇ ਨਾਲ ਨੇ। ਮੁਸਲਿਮ ਭਾਈਚਾਰਾ ਜਿਹੜਾ ਹੈ, ਲੋਕਾਂ ਨੇ ਜਿਹੜਾ ਹੈ ਲਵ ਜਿਹਾਦ ਕਰਦਾ ਆ। ਸੋ ਤਾਂ ਕਰਕੇ ਸਿੱਖ ਚਿਹਰੇ ਮੂਰੇ ਲਿਆ ਕੇ ਤੇ ਯੂਪੀ 'ਚ ਫਾਇਦਾ ਲੈਣ ਦੀ ਕੋਸ਼ਿਸ਼ ਹੋਏਗੀ। ਪਲੱਸ ਜਿਹੜੀ ਗੱਲ ਸਮਝਣ ਵਾਲੀ ਇਹ ਹੈ ਕਿ ਜਦੋਂ ਵੀ ਸਿੱਖ ਭਾਈਚਾਰਾ ਸਰੋਕਾਰ ਰੱਖਣ ਵਾਲੀ ਕੋਈ ਡਿਵੈਲਪਮੈਂਟ ਜਦੋਂ ਦਿੱਲੀ 'ਚ ਹੁੰਦੀ ਹੈ ਜਾਂ ਸੱਤਾ ਦੇ ਗਜ਼ਾਰੇ 'ਚ ਹੁੰਦੀ ਹੈ, ਉਸ ਨੂੰ ਹਮੇਸ਼ਾ ਇਹ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਕਿ ਜਿਹੜਾ ਬਾਹਰ ਜਿਹੜਾ ਡਿਆਸਪੋਰਾ ਬੈਠਾ ਉੱਥੇ ਸਿੱਖ ਭਾਈਚਾਰੇ ਦੀ ਕਾਫੀ ਬੁਲੰਦੀਆਂ ਤੇ ਹੈ, ਜਿੱਥੇ ਉਹਨਾਂ ਦਾ ਇੱਥੋਂ ਦੀ ਸਿਆਸਤ ਦੇ ਉੱਤੇ ਵੀ ਕਾਫੀ ਇਨਫਲੂਐਂਸ ਹੈ। ਹਮੇਸ਼ਾ ਕੋਸ਼ਿਸ਼ ਹੁੰਦੀ ਕਿ ਕਿਵੇਂ ਨਾ ਕਿਵੇਂ ਜਿਹੜੇ ਬਾਹਰ ਬੈਠੇ ਸਿੱਖ ਨੇ ਉਹਨਾਂ ਨੂੰ ਵਰਗਲਾ ਕੇ ਆਪਣੇ ਨਾਲ ਜੋੜਿਆ ਜਾਵੇ। ਸੋ ਇਹ ਜਿਹੜੀਆਂ ਸਿੱਖ ਖੇਮੇ ਵਿੱਚ ਜੋ ਸਿਆਸਤ ਹੋ ਰਹੀ, ਉਥਲ ਪੁਥਲ ਹੋ ਰਹੀ ਹੈ, ਉਸ ਦਾ ਸਰੋਕਾਰ ਦੇ ਬਾਹਰ ਜਿਹੜਾ ਓਪੀਨੀਅਨ ਹੈ ਉਸ ਨੂੰ ਚੇਂਜ ਕਰਨ ਵਾਲਾ। ਕਿ ਕਿਸਾਨੀ ਮੋਰਚੇ ਤੋਂ ਬਾਅਦ ਜੋ ਇਹਨਾਂ ਦੀ ਬੇਇੱਜ਼ਤੀ ਹੋਈ ਹੈ ਅੰਤਰਰਾਸ਼ਟਰੀ ਪੱਧਰ ਤੇ, ਉਸ ਵਿੱਚ ਚੰਗੀ ਤਰ੍ਹਾਂ ਮਤਲਬ ਕਿੰਨਾ ਵਿਰੋਧ ਇਹਨਾਂ ਦਾ ਹੋ ਚੁੱਕਿਆ। ਹੁਣ ਸਟੈਨ ਸਵਾਮੀ ਦੀ ਮੌਤ ਤੋਂ ਪਿੱਛੋਂ ਤੁਹਾਡੇ ਆਪਣੇ ਦੇਸ਼ ਦੇ ਵਿੱਚ ਜਿਹੜਾ ਕਮਿਸ਼ਨ ਹੈ ਰਿਲੀਜੀਅਸ ਫਰੀਡਮ ਦਾ, ਉਹਨਾਂ ਨੇ ਵੀ ਨੋਟਿਸ ਲਿਆ। ਉਲਟਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਬਹੁਤ ਸਖਤ ਬਿਆਨ ਦੇ ਕੇ ਕਿਹਾ ਕਿ ਅਸੀਂ ਉਸ ਦੀ ਮੌਤ ਦੀ ਜ਼ਿੰਮੇਵਾਰ ਨਹੀਂ ਹਾਂ। ਮੇਰਾ ਮਤਲਬ ਕਹਿੰਦਾ ਕਿ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਭਾਈਚਾਰੇ ਦੀ ਖਾਸ ਕਿਸਮ ਦੀ ਛਵੀ ਬਣੀ ਹੋਈ ਹੈ, ਬੜੀ ਵੋਕਲ ਮਿਨੋਰਿਟੀ ਇੰਡੀਆ ਦੀ, ਉਹਦਾ ਇਨਫਲੂਐਂਸ ਹੈ ਇੱਥੋਂ ਦੀ ਪੋਲਿਟਿਕਸ ਤੇ। ਉਸ ਨੂੰ ਕਿਵੇਂ ਨਾ ਕਿਵੇਂ ਤਾਰ-ਪੀੜੋ ਕਰਨਾ, ਕਮਜ਼ੋਰ ਕਰਨਾ, ਇਸ ਦੇ ਪਿੱਛੇ ਇਹ ਸਾਰੀਆਂ ਚਾਲਾਂ ਕੰਮ ਕਰਦੀਆਂ। ਜੀ ਨਹੀਂ, ਸਟੈਨ ਸਵਾਮੀ ਦਾ ਮੈਂ ਥੋੜ੍ਹਾ ਜਿਹਾ ਜ਼ਿਕਰ ਕਰਨਾ ਚਾਹੂੰਗਾ ਇਸ ਸਾਰੇ ਪਾਰਟ ਦੇ ਵਿੱਚ, ਕਿਉਂਕਿ ਜਦੋਂ ਅਸੀਂ ਮਨੁੱਖੀ ਅਧਿਕਾਰ ਸੰਗਠਨਾਂ ਦੀ ਗੱਲ ਕਰਦੇ ਹਾਂ ਜਾਂ ਜਿਹੜੇ ਮਨੁੱਖੀ ਅਧਿਕਾਰ ਕਾਰਕੁਨ ਨੇ, ਐਕਟਿਵਿਸਟ ਨੇ, ਉਹਨਾਂ ਦੀ ਗੱਲ ਕਰਦੇ ਹਾਂ, ਤੇ ਉਹਦੇ ਤੇ ਜਦੋਂ ਤੋਂ ਮੋਦੀ ਸਰਕਾਰ ਹੋਣ ਦੇ ਵਿੱਚ ਆਈ ਹੈ 2014 ਦਾ ਜੇ ਟਾਈਮ ਪੀਰੀਅਡ ਦੇਖਣਾ ਹੋਵੇ, ਤੇ ਪਿਛਲੇ ਸਾਰੇ 7-8 ਸਾਲਾਂ ਦੇ ਵਿੱਚ ਇਹਨਾਂ ਨੇ ਚੂੜੀ ਕਸੀ ਹੈ। ਮਨੁੱਖੀ ਅਧਿਕਾਰਾਂ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਦੀ ਤਾਦਾਦ ਦੇ ਵਿੱਚ ਵੀ ਵਾਧਾ ਹੋਇਆ ਆ, ਤੇ ਭਾਰਤ ਦੀ ਜਿਹੜੀ ਬਦਨਾਮੀ ਹੈ ਉਹ ਵੀ ਹੋਈ ਹੈ। ਉਹਦੇ ਨਾਲ ਮਨੁੱਖੀ ਅਧਿਕਾਰਾਂ ਦੇ ਨਾਲ ਜਿਹੜੀ ਪ੍ਰੈਸ ਫਰੀਡਮ ਹੈ, ਮੀਡੀਆ ਦੀ ਆਜ਼ਾਦੀ ਹੈ, ਉਹ ਵੀ ਕਾਨੂੰਨ ਨਵੇਂ ਲਿਆ ਕੇ ਉਹਦੇ ਤੇ ਸ਼ਿਕੰਜਾ ਕੱਸਣ ਵਾਲੀ ਲਾਈਨ ਆ। ਸੋਸ਼ਲ ਮੀਡੀਆ ਦਾ ਜਿਹੜਾ ਉਹ ਹੈ ਪਾਰਟ, ਉਹਦੇ ਉੱਤੇ ਵੀ ਟਵਿੱਟਰ ਹੋਵੇ, ਫੇਸਬੁੱਕ ਹੋਵੇ, ਉਹਨਾਂ ਨੂੰ ਵੀ ਫੋਰਸ ਕੀਤਾ ਜਾ ਰਿਹਾ ਹੈ ਕਿ ਤੁਸੀਂ ਆਪਣੇ ਜਿਹੜੇ ਅਧਿਕਾਰੀ ਨੇ ਆਫਿਸਿਸ ਆਪਣੇ ਪੱਕੇ ਇੰਡੀਆ ਦੇ ਵਿੱਚ ਸਥਾਪਿਤ ਕਰੋ, ਪੱਕੇ ਅਧਿਕਾਰੀ ਰੱਖੋ, ਤੇ ਉਹਨਾਂ ਦੀ ਜਵਾਬਦੇਹੀ ਬਣਾਈ ਜਾਵੇ। ਸੋ ਇਹ ਜਿਹੜਾ ਸਾਰਾ ਪਾਰਟ ਹੈ, ਇਹਨੂੰ ਇਨ ਟੋਟੈਲਿਟੀ ਸਾਰੇ ਨੂੰ ਕਿਵੇਂ ਦੇਖਿਆ ਜਾਵੇ? ਦੇਖੋ, ਜਿਹੜਾ ਇਨਫੋਰਮੇਸ਼ਨ ਬ੍ਰੌਡਕਾਸਟ ਮਿਨਿਸਟਰ ਲਾਇਆ ਗਿਆ ਅਨੁਰਾਗ ਠਾਕੁਰ ਨੂੰ, ਜਿਹਨੇ ਸ਼ਰੇਆਮ ਨਾਰਾ ਲਾਇਆ ਸੀ ਕਿ ਦੇਸ਼ ਕੀ ਗਦਾरों को गोली मारो सालों को, जी मीडिया ਨੂੰ ਤਾਂ ਮੈਸੇਜ ਪਹੁੰਚਾਉਣ ਦੇ ਲਈ ਇਹ ਬਹੁਤ ਹੀ ਕਾਫੀ ਹੈ ਗੁੱਜੇ ਢੰਗ ਦੇ ਨਾਲ ਕਿ ਅਸੀਂ ਉਸ ਸ਼ਖਸ ਨੂੰ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਦਾ ਮਿਨਿਸਟਰ ਥਾਪਿਆ ਜਿਹਨੇ ਇਹ ਨਾਰਾ ਲਾਇਆ ਸੀਗਾ। ਉਹ ਬਿਲਕੁਲ ਸਪਸ਼ਟ ਸ਼ਬਦਾਂ ਵਿੱਚ ਮੀਡੀਆ ਲਈ ਕੋਡਡ ਲੈਂਗੁਏਜ ਦੇ ਵਿੱਚ ਇੱਕ ਸੰਦੇਸ਼ ਹੈ, ਚਾਹੇ ਕੋਈ ਇਸ ਨੂੰ ਮੰਨੇ ਚਾਹੇ ਨਾ ਮੰਨੇ। ਮੀਡੀਆ ਨੰਦੇ ਤਾਂ ਲਗਾਤਾਰ ਹੀ ਕੱਸ ਰਹੇ ਨੇ, ਪਰ ਇਸ ਕਿਸਮ ਦੇ ਵਿਅਕਤੀ ਨੂੰ ਮਿਨਿਸਟਰ ਲਾਉਣ ਦਾ ਮਤਲਬ ਹੈ ਕਿ ਸਰਕਾਰ ਲਾਚੜ ਗਈ ਹੈ। ਉਹ ਕਿਉਂਕਿ ਜਿਹੜੇ ਪਿਛਲੇ ਮਿਨਿਸਟਰ ਸੀ ਕਾਫੀ ਨਰਮ ਸੁਭਾਅ ਦੇ ਸੀਗੇ ਜੀ, ਇਸ ਨੂੰ ਜਿਹੜਾ ਉਸ ਅਹੁਦਾ ਦੇ ਦਮਾਜਿਆ ਗਿਆ, ਉਹਦਾ ਮਤਲਬ ਹੀ ਇਹੀ ਹੈ ਕਿ ਇੱਕ ਹੌਕਿਸ਼ ਜਿਹੜੀ ਇਮੇਜ ਸਰਕਾਰ ਦੀ ਉਹ ਨਜ਼ਰ ਆਵੇ ਔਰ ਮੀਡੀਆ ਤੱਕ ਮੈਸੇਜ ਜਾਵੇ ਕਿ ਅਸੀਂ ਕਿਸ ਕਿਸਮ ਦਾ ਡਿਸਕੋਰਸ ਚਾਹੁੰਦੇ ਹਾਂ। ਔਰ ਇਹਦੇ ਲੱਛਣ ਸਾਨੂੰ ਪਹਿਲੇ ਨਜ਼ਰ ਆ ਰਹੇ। ਇਹ ਤਾਂ ਹੈ ਨਹੀਂ ਕੋਈ ਜੋ ਮੈਂ ਗੱਲ ਕਹਿ ਰਿਹਾ ਕਿ ਇਸ ਦਾ ਕੋਈ ਮਤਲਬ ਨਹੀਂ ਹੋਊਗਾ, ਕਿਉਂਕਿ ਜਦੋਂ ਅਸੀਂ ਵੇਖ ਰਹੇ ਲਗਾਤਾਰ ਕਾਨੂੰਨ ਇਦਾਂ ਦੇ ਬਣਾਏ ਗਏ, ਸੋਸ਼ਲ ਮੀਡੀਆ ਤੇ ਕਿਵੇਂ ਲੋਕਾਂ ਦੀਆਂ ਸੰਗੀਆਂ ਨੱਪੀਆਂ ਜਾ ਰਹੀਆਂ ਜਾਂ ਮੂੰਹ ਬੰਦ ਕਰਾਏ ਜਾ ਰਹੇ। ਜੈਜ਼ੀ ਬੀ ਵਰਗੇ ਸਿੰਗਰ ਦਾ ਟਵਿੱਟਰ ਜਿਹੜਾ ਅਕਾਊਂਟ ਇੰਡੀਆ 'ਚ ਬਲੌਕ ਕਰ ਦਿੱਤਾ ਗਿਆ। ਮੇਰਾ ਮਤਲਬ ਕਹਿਣ ਦਾ ਕਿ ਕਿਧਰੇ ਨਾ ਕਿਧਰੇ ਇਸ ਦੇ ਰਾਹੀਂ ਇੱਕ ਮੈਸੇਜ ਜਾ ਰਿਹਾ, ਚਾਹੇ ਕੋਈ ਮੰਨੇ ਚਾਹੇ ਨਾ ਮੰਨੇ, ਕਿਉਂਕਿ ਜੇ ਸਰਕਾਰ ਦਾ ਪੈਟਰਨ ਵੇਖੋ, ਟ੍ਰੈਂਡ ਵੇਖੋ, ਤਾਂ ਇਹੀ ਗੱਲ ਜਿਹੜੀ ਅੰਡਰਸਕੋਰ ਕਰਨ ਵਾਲੀ, ਅੰਡਰਲਾਈਨ ਕਰਨ ਵਾਲੀ ਹੈ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹਨਾਂ ਦਾ ਰਿਕਾਰਡ ਰਿਹਾ, ਦੇਖੋ ਗੱਲ ਇਸ ਤਰ੍ਹਾਂ ਕਿ ਪਿਛਲੀਆਂ ਸਰਕਾਰਾਂ ਤੇ ਸਰਕਾਰ ਦੇ ਵਿੱਚ ਅੰਤਰ ਸਿਰਫ ਇੰਨਾ ਹੀ ਹੈ ਕਿ ਪਿਛਲੀ ਸਰਕਾਰ ਨੇ ਇੱਕ ਬੁਰਕਾ ਚਾੜਿਆ ਹੋਇਆ ਸੀ ਜਾਂ ਪਿਛਲੇ ਸਰਕਾਰਾਂ ਨੇ ਬੁਰਕੇ ਚਾੜੇ ਹੋਏ ਸੀ। ਇਹ ਸਰਕਾਰ ਨੇ ਕੋਈ ਬੁਰਕਾ ਨਹੀਂ ਚਾੜਿਆ ਹੋਇਆ।
ਤੇ ਓਪਨਲੀ ਆਪਣਾ ਜੋ ਪ੍ਰੋਗਰਾਮ ਹੈ ਉਹ ਲੋਕਾਂ 'ਚ ਲੈ ਕੇ ਗਏ ਨੇ। ਲੋਕਾਂ ਨੇ ਫਿਰ ਵੀ ਖੁੱਲੀਆਂ ਅੱਖਾਂ ਦੇ ਨਾਲ ਵੋਟਾਂ ਪਾਈਆਂ ਨੇ। ਸੋ ਸੋਸਾਇਟੀ ਗੈਟਸ ਵਾਟ ਸੋਸਾਇਟੀ ਇਜ਼। ਅਨੁਰਾਗ ਠਾਕੁਰ ਦਾ ਮੰਤਰੀ ਲਾਇਆ ਜਾਣਾ ਜਾਂ RSS ਦਾ ਪ੍ਰੋਗਰਾਮ ਹੋਰ ਜ਼ਿਆਦਾ ਮਜ਼ਬੂਤ ਹੋਣਾ, ਇਹਦੇ 'ਚ ਸਾਨੂੰ ਉਹਨਾਂ ਹੈਰਾਨ ਹੋਣ ਦੀ ਲੋੜ ਨਹੀਂ ਕਿ ਲੋਕਾਂ ਨੇ ਖੁਦ ਹੀ ਇਹਨਾਂ ਨੂੰ ਤਸਲੀਮ ਕੀਤਾ ਔਰ ਇਹ ਖੁਦ ਸ਼ਰੇਆਮ ਆਪਣੇ ਏਜੰਡੇ ਨੂੰ ਲੈ ਕੇ ਲੋਕਾਂ ਵਿੱਚ ਵਿਚਰੇ ਆ। ਸੋ ਇਹ ਤਾਂ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਆ। ਦੇਖੋ, ਇੱਕ ਸਬਬ ਦੀ ਗੱਲ ਕਿ ਜੁਲਾਈ ਦਾ ਮਹੀਨਾ 28 ਜੁਲਾਈ ਨੂੰ 1970 ਵਿੱਚ ਬਾਬਾ ਬੂਜਾ ਸਿੰਘ ਦਾ ਫਰਜ਼ੀ ਮੁਕਾਬਲਾ ਬਣਿਆ। ਪੰਜਾਬ 'ਚ ਅਕਾਲੀਆਂ ਦੀ ਸਰਕਾਰ ਸੀ, ਕੇਂਦਰ 'ਚ ਕਾਂਗਰਸੀ ਰਾਜ ਤੇ ਸੀਗੇ ਜੀ। ਔਰ ਅੱਜ ਇੰਨੇ ਸਾਲਾਂ ਬਾਅਦ ਜੁਲਾਈ ਮਹੀਨੇ ਵਿੱਚ 84 ਵਰ੍ਹੇ ਦੇ ਸਟੈਨ ਸਵਾਮੀ ਦੀ ਜੇਲ੍ਹ 'ਚ ਮੌਤ ਹੁੰਦੀ ਹੈ। ਉਸ ਬਜ਼ੁਰਗ ਦੀ ਉਮਰ ਵੀ 80 ਸਾਲ ਦੀ ਸੀ, ਬੂਜਾ ਸਿੰਘ ਦੀ। ਯਾਨੀ ਬਜ਼ੁਰਗਾਂ ਦਾ ਵੀ ਲਿਹਾਜ਼ ਨਹੀਂ ਕੀਤਾ ਜਾ ਰਿਹਾ। ਸਰਕਾਰ ਇਹ ਦੱਸ ਰਹੀ ਹੈ ਕਿ ਸਾਡੀ ਬੋਲੀ ਬੋਲੋ, ਨਹੀਂ ਤਾਂ ਅਸੀਂ ਤੁਹਾਡਾ ਕੁਝ ਨਹੀਂ ਛੱਡਾਂਗੇ, ਚਾਹੇ ਤੁਸੀਂ ਬਜ਼ੁਰਗ ਵੀ ਹੋ। ਔਰ ਇਹ ਤਾਂ ਚਲੋ ਸਟੈਨ ਸਵਾਮੀ ਦੀ ਮੌਤ ਹੋ ਗਈ। ਤੁਸੀਂ ਵੇਖੋ ਕਿ 80 ਵਰ੍ਹਿਆਂ ਦਾ ਵਾਰਾ-ਵਾਰਾ ਰਾਓ ਉਹਦੇ ਵੀ ਜੇਲ੍ਹ 'ਚ ਬੈਠਾ ਹਿਰਾਸਤ ਵਿੱਚ ਹੈ, ਜਿਹੜਾ ਕਵੀ ਹੈ, ਬਜ਼ੁਰਗ ਕਵੀ ਅਨੰਦ ਤੇਲ ਤੁਬੜੇ, ਜਿਹੜੇ 70 ਸਾਲ ਤੋਂ ਉੱਪਰ ਹੋ ਚੁੱਕੇ ਨੇ। ਉਹਨਾਂ ਦੀ ਪਤਨੀ ਦੇ ਕਹਿਣ ਮੁਤਾਬਕ, ਮੈਂ ਕੁਝ ਦਿਨ ਪਹਿਲਾਂ ਇੰਟਰਵਿਊ ਕੀਤਾ ਸੀਗਾ ਜੀ, ਅਨੰਦ ਤੇਲ ਤੁਬੜੇ ਨੂੰ ਜੇਲ੍ਹ 'ਚ ਜਾਣ ਤੋਂ ਬਾਅਦ ਡਾਇਬੀਟੀਜ਼ ਤੇ ਜਿਹੜਾ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਵੀ ਹੋ ਗਈ ਹੈ। ਸੋ ਮੇਰਾ ਮਤਲਬ ਕਹਿਣਾ ਕਿ ਸਰਕਾਰ ਤਾਂ ਇੰਨੀ ਬੇਕਿਰਕ ਹੋਈ ਹੈ, ਉਹ ਤਾਂ ਸ਼ਰੇਆਮ ਕਹਿ ਰਹੀ ਹੈ ਕਿ ਜਿਹੜਾ ਵਿਅਕਤੀ ਸਾਡੀ ਬੋਲੀ ਨਹੀਂ ਬੋਲੂਗਾ ਅਸੀਂ ਉਹਦੇ ਨਾਲ ਇਹੀ ਕਰਾਂਗੇ। ਔਰ ਅਰੁੰਧਤੀ ਰॉय ਨੇ ਬੜਾ ਕਮਾਲ ਦਾ ਇੱਕ ਛੋਟੀ ਜਿਹੀ ਟਿੱਪਣੀ ਲਿਖੀ ਹੈ ਕਿ UAPA ਬਾਰੇ ਕਿਹਾ ਜਾ ਰਿਹਾ ਕਿ ਇਸ ਕਾਨੂੰਨ ਨੂੰ ਦਾ ਗਲਤ ਇਸਤੇਮਾਲ ਹੋ ਰਿਹਾ। ਉਸਨੇ ਸਹੀ ਕਿਹਾ, ਉਹ ਕਹਿੰਦੀ ਗਲਤ ਇਸਤੇਮਾਲ ਨਹੀਂ ਹੋ ਰਿਹਾ, ਇਹ ਕਾਨੂੰਨ ਬਣਾਇਆ ਇਸ ਉਦੇਸ਼ ਨਾਲ ਗਿਆ ਸੀਗਾ ਕਿ ਵਿਰੋਧ ਦੀ ਆਵਾਜ਼ ਨੂੰ ਦਬਾਇਆ ਜਾਵੇ ਤੇ ਲੋਕਾਂ 'ਚ ਖੌਫ ਪੈਦਾ ਕੀਤਾ ਜਾਵੇ ਜੀ। ਸੋ ਸਰਕਾਰ ਇਹ ਸ਼ਰੇਆਮ ਉਹ ਕੂਚ ਕਰ ਰਹੀ ਹੈ ਜੋ ਪਿਛਲੀਆਂ ਸਰਕਾਰਾਂ ਗੁੱਝੇ ਢੰਗ ਨਾਲ ਕਰਦੀਆਂ ਸੀਗੀਆਂ। ਨਹੀਂ, ਬਿਲਕੁਲ, ਜਿਵੇਂ ਇਹ ਗੱਲ ਹੈਗੀ ਆ, ਅਸੀਂ ਪਹਿਲਾਂ ਦੇਖਿਆ ਵੀ ਆ, ਜਿਹੜੀ ਪਹਿਲੀ ਸਰਕਾਰ ਸੀ, ਜਦੋਂ ਮੋਦੀ ਸਰਕਾਰ ਦੀ ਪਹਿਲੀ ਟਰਮ ਸੀ, ਉਹਦੇ ਵਿੱਚ ਕਿਤੇ ਨਾ ਕਿਤੇ ਵਿਕਾਸ ਦੀ ਗੱਲ, ਆਪਣਾ ਜਿਹੜਾ ਏਜੰਡਾ ਆ ਉਹਦੀ ਗੱਲ ਕਰਦੀ ਸੀ BJP। ਇੰਪਲੀਮੈਂਟ ਕਿੰਨਾ ਹੁੰਦਾ ਸੀ ਉਹ ਇੱਕ ਵੱਖਰਾ ਵਿਸ਼ਾ। ਪਰ ਇਸ ਵਾਰ ਜਦੋਂ ਦੀ ਹੁਣ ਦੂਜੀ ਟਰਮ ਆਈ ਹੈ, ਉਦੋਂ ਤੋਂ ਉਹਨਾਂ ਦਾ ਜਿਹੜਾ ਹਿੰਦੂਤਵ ਦਾ ਏਜੰਡਾ ਹੈ ਉਹ ਵੱਡੇ ਪੱਧਰ ਦੇ ਉੱਤੇ ਉਹ ਫੈਲਾ ਵੀ ਰਹੇ ਆ, ਪ੍ਰਚਾਰ ਵੀ ਰਹੇ ਆ ਤੇ ਉਹਨੂੰ ਐਗਜ਼ੀਕਿਊਟ ਵੀ ਕਰ ਰਹੇ ਆ ਐਟ ਦ ਸੇਮ ਟਾਈਮ। ਪਰ ਹੁਣ ਜਿਵੇਂ ਬਦਨਾਮੀ ਹੋਈ ਹੈ, ਉਹ ਕਿਸਾਨ ਅੰਦੋਲਨ ਨੂੰ ਲੈ ਕੇ ਹੋਵੇ ਜਾਂ ਕੋਵਿਡ ਦੀ ਹੈਂਡਲਿੰਗ ਨੂੰ ਲੈ ਕੇ ਹੋਵੇ, ਜਿਹੜੀ ਹੁਣ ਉਹਨੂੰ ਇੱਕ ਕਹਿ ਲਓ ਵੀ ਜਿਹੜਾ ਇਹ ਫੇਰ ਬਦਲ ਕੈਬਨਿਟ ਦੇ ਵਿੱਚ ਕੀਤਾ ਗਿਆ, ਮਤਲਬ ਇਹਨੂੰ ਮੀਅਰ ਇੱਕ ਆਈ ਵਾਸ਼ ਆਪਟਿਕਸ ਨੂੰ ਕੰਟਰੋਲ ਕਰਨਾ ਮੰਨਿਆ ਜਾਵੇ ਜਾਂ ਮੋਦੀ ਸਰਕਾਰ ਦੀ ਕੋਈ ਇੰਟੈਂਸ਼ਨ ਇਹਦੇ ਤੋਂ ਵੱਧ ਕੇ ਵੀ ਹੋ ਸਕਦੀ ਹੈ ਵੀ ਨਹੀਂ, ਸਾਡੇ ਏਜੰਡੇ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਰਹੀ ਹੈ, ਅਸੀਂ ਲੋਕਾਂ ਨੂੰ ਭਰੋਸੇ 'ਚ ਨਹੀਂ ਲੈ ਸਕੇ, ਤਾਂ ਅਸੀਂ ਥੋੜ੍ਹੀ ਜਿਹੀ ਕੋਈ ਤਬਦੀਲੀ ਕਰਨੀ ਚਾਹੁੰਦੇ ਹਾਂ। ਦੇਖੋ, ਆਪਟਿਕਸ ਵਿੱਚ ਤਾਂ ਇਹ ਮਾਹਰ ਨੇ ਆਪਟਿਕਸ ਵਿੱਚ ਜ਼ਰੂਰ ਹੀ ਰਿਹਾ ਨਾ। ਕੋਵਿਡ-19 ਸੀ ਤੋਂ ਵਿਗੜੀ ਸੀ, ਉਦੋਂ ਵੀ ਇਹਨਾਂ ਦਾ ਇਹੀ ਸੀਗਾ, ਲੋਕਾਂ ਨੂੰ, ਪੱਤਰਕਾਰਾਂ ਨੂੰ ਡਰਾਇਆ ਗਿਆ, ਖਾਸ ਤੌਰ ਤੇ UP ਦੇ ਵਿੱਚ, ਕਿ ਤੁਸੀਂ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੇ ਸਹੀ ਅੰਕੜੇ ਜਨਤਾ ਦੇ ਸਾਹਮਣੇ ਪੇਸ਼ ਨਾ ਕਰੋ। ਉਸ ਨੂੰ ਢੱਕਣ ਟਕਾਉਣ ਦੀ ਗੱਲ ਕੀਤੀ ਗਈ ਕਿ ਸਾਡੀ ਇਮੇਜ ਦੇਖੋ ਕਿੱਦਾਂ ਬਿਲਡ ਕੀਤੀ ਜਾਂਦੀ। ਕਿਸਾਨੀ ਅੰਦੋਲਨ ਵੇਲੇ ਕੁਝ ਕਲਾਕਾਰ ਮੂਹਰੇ ਕਰ ਲਏ, ਜਿਹੜੇ ਚਾਰੜੇ ਕਲਾਕਾਰ ਸੀ, ਜਿਹੜੇ ਕਹਿਣ ਲੱਗ ਪਏ ਕਿ ਜੀ ਅਸੀਂ ਇਕੱਠੇ ਹਾਂ ਔਰ ਪ੍ਰੋਪੇਗੰਡਾ ਤੋਂ ਬਚਿਆ ਜਾਵੇ। ਹਾਲਾਂਕਿ ਜੋ ਕਲਾਕਾਰ ਕਰ ਰਹੇ ਸੀ ਖੁਦ ਪ੍ਰੋਪੇਗੰਡਾ ਸੀ। ਸੋ ਉਹਨਾਂ ਦੀ ਤਾਂ ਹਮੇਸ਼ਾ ਹੀ ਕੋਸ਼ਿਸ਼ ਰਹੀ ਕਿ ਸਾਡੇ ਦਰਸ਼ਨ ਬੜੇ ਵਧੀਆ ਜੇ ਹੋਣ, ਸਾਡੀ ਛਵੀ ਬਹੁਤ ਵਧੀਆ ਰਵੇ। ਛਵੀ ਦੀ ਸਰਕਾਰ ਨੂੰ ਫਿਕਰ ਜ਼ਿਆਦਾ ਪਈ ਹੈ। ਜ਼ਿੰਮੇਵਾਰ ਸਰਕਾਰਾਂ ਉਹ ਹੁੰਦੀਆਂ ਜਦੋਂ ਤੁਹਾਡੇ ਦੇਸ਼ 'ਚ ਸੰਕਟ ਆਵੇ, ਉਹ ਇਹ ਲੱਭਦੀਆਂ ਕਾਰਨ ਕਿ ਕਿਉਂ ਹੋਇਆ ਔਰ ਫਿਰ ਸੰਕਟ ਦੂਰ ਕਿਵੇਂ ਕੀਤਾ ਜਾਵੇ, ਭਵਿੱਖ 'ਚ ਕੋਈ ਸਮੱਸਿਆ ਨਾ ਹੋਵੇ। ਇਹ ਸਰਕਾਰ ਦੇ ਲੱਛਣ ਇਹ ਨੇ ਕਿ ਸੰਕਟ ਆਉਣ ਤੋਂ ਬਾਅਦ ਲੋਕ ਦੱਸ ਰਹੇ ਨੇ ਕਿ ਸੰਕਟ ਆ ਗਿਆ, ਆਕਸੀਜਨ ਹੈ ਨਹੀਂ, ਬਿਸਤਰੇ ਹੈ ਨਹੀਂ ਹਸਪਤਾਲਾਂ ਵਿੱਚ, ਹੈਲਥ ਬਜਟ ਵਧਾਓ। ਪਰ ਸਰਕਾਰ ਇਹਨਾਂ ਸਵਾਲਾਂ ਨੂੰ ਢੱਕਣ ਦੇ ਲਈ ਉਲਟ ਗੱਲ ਇਹ ਕਰ ਰਹੀ ਹੈ ਅੰਤਰਰਾਸ਼ਟਰੀ ਪੱਧਰ ਤੇ ਕਿ ਸਾਡੇ ਬਾਰੇ ਝੂਠਾ ਪ੍ਰਚਾਰ ਹੋ ਰਿਹਾ, ਸਾਨੂੰ ਬਦਨਾਮ ਕੀਤਾ ਜਾ ਰਿਹਾ। ਸਟੈਨ ਸਵਾਮੀ ਦੀ ਮੌਤ ਦੇ ਮਾਮਲੇ 'ਚ ਵੀ ਜਿਹੜਾ ਪ੍ਰਤੀਕਰਮ ਤੁਸੀਂ ਦੇਖ ਲਓ, ਜ਼ਿੰਮੇਵਾਰੀ ਲੈਣ ਦੀ ਥਾਂ ਤੇ ਉਲਟਾ ਦੂਜਿਆਂ ਨੂੰ ਭੰਡਿਆ ਜਾ ਰਿਹਾ ਜਿਹੜੇ ਸਵਾਲ ਕਰ ਰਹੇ ਨੇ। ਇਹ ਸਰਕਾਰ ਦੀ ਹਮੇਸ਼ਾ ਇਹੀ ਮਨਸ਼ਾ ਰਹੀ ਔਰ ਕੈਬਨਿਟ ਦੇ ਵਿੱਚ ਵੀ ਜਿਹੜਾ ਹਰਸ਼ਵਰਧਨ ਦੀ ਬਲੀ ਦੇਣਾ ਉਸ ਨੁਕਤੇ ਨਿਗਾਹ ਤੋਂ ਸਮਝਿਆ ਜਾ ਸਕਦਾ। ਪਰ ਅੰਦਰੂਨੀ ਤੌਰ ਤੇ ਸਰਕਾਰ ਇੰਨੀ ਕਿ ਤੇਜ਼ ਤਰਾਰ ਸਰਕਾਰ ਹੈ ਕਿ ਅੰਦਰੂਨੀ ਤੌਰ ਤੇ ਪਾਲਾਬੰਦੀ ਦੀ ਸਿਆਸਤ ਉਹਨਾਂ ਨੇ ਨਹੀਂ ਛੱਡਿਆ। ਜੋ ਜਿਸ ਕਿਸਮ ਦੀ ਘੇਰਾਬੰਦੀ ਦੀ ਸਿਆਸਤ ਉਸ ਨੂੰ ਨਹੀਂ ਛੱਡਿਆ ਇਹਨਾਂ ਨੇ। ਪਰ ਆਪਟਿਕਸ ਜਿੱਥੇ ਤੱਕ ਅੰਤਰਰਾਸ਼ਟਰੀ ਪੱਧਰ ਤੇ ਬਣਾਉਣੇ ਨੇ, ਉਸ ਦੇ ਵਿੱਚ ਤੁਸੀਂ ਵੇਖੋ ਜਿਹੜੀ ਪਿੱਛੇ ਮੋਦੀ ਨੇ ਜਿਹੜੇ ਕਸ਼ਮੀਰ ਦੇ ਕਠਪੁਤਲੀ ਆਗੂਆਂ ਨਾਲ ਮਿਲਣੀ ਕੀਤੀ, ਉਹਦਾ ਮਤਲਬ ਇਹੀ ਸੀਗਾ ਕਿ ਅਮਰੀਕਾ ਨੂੰ, ਬਾਕੀ ਨੂੰ ਦੱਸਣਾ ਸੀ ਕਿ ਮੈਂ ਤਾਂ ਹੁਣ ਡਾਇਲੋਗ ਕਰਨ ਲਈ ਤਿਆਰ ਹਾਂ, ਡਾਇਲੋਗ ਹੋ ਰਿਹਾ। ਹੁਣ ਦੂਜੇ ਪਾਸੇ ਬੜੀ ਚਲਾਕੀ ਦੇ ਨਾਲ ਇਹੋ ਜਿਹੇ ਸਿੱਖ ਨੇਤਾ ਮੂਹਰੇ ਕਰ ਦਿੱਤੇ ਗਏ ਜਿਹੜੇ ਪਹਿਲਾਂ ਹੀ ਮੋਦੀ ਜਾਂ IB ਰੱਖਣ ਖੇਡ ਰਹੇ ਨੇ, ਜੇ ਜਾ ਕੇ ਉੱਥੇ ਕਹਿਣ ਲੱਗ ਪਏ ਕਸ਼ਮੀਰ ਦੇ ਵਿੱਚ ਸਾਡੀਆਂ ਕੁੜੀਆਂ ਉਧਾਰੀਆਂ ਜਾ ਰਹੀਆਂ, ਉਹਨਾਂ ਦਾ ਧਰਮ ਪਰਿਵਰਤਨ ਹੋ ਰਿਹਾ। ਚਲੋ ਅੱਗੇ ਵੱਧ ਕੇ ਇਹ ਵੀ ਕਹਿਣ ਲੱਗ ਪਏ ਕਿ ਧਰਮ ਪਰਿਵਰਤਨ ਦੇ ਖਿਲਾਫ ਕਾਨੂੰਨ ਲਿਆਇਆ ਜਾਵੇ। ਸਿੱਖੀ ਸਿਧਾਂਤਾਂ ਤੋਂ ਵੀ ਇਹ ਗੱਲ ਉਲਟ ਹੈ। ਇਸ ਗੱਲ ਕਹਿਣੀ ਸੈਕੂਲਰ ਸਟੇਟ ਦੇ ਸਿਧਾਂਤਾਂ ਦੇ ਅਨੁਸਾਰ ਵੀ ਇਹ ਗੱਲ ਗਲਤ ਆ। ਧਰਮ ਪਰਿਵਰਤਨ ਹਰ ਇੱਕ ਇਨਸਾਨ ਦੀ ਆਪਣੀ ਨਿੱਜੀ ਚੋਣ ਹੈ। ਸੈਕੂਲਰ ਸੋਸਾਇਟੀ ਇਸ ਗੱਲ ਦੀ ਗੁੰਜਾਇਸ਼ ਦਿੰਦੀ ਹੈ।
ਸਿੱਖੀ ਦਾ ਆਧਾਰ ਵੀ ਇਹੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਕਿਹਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ, ਇੱਕ ਨਵਾਂ ਪੰਥ ਲਾਇਆ ਉਹਨਾਂ ਨੇ। ਔਰ ਸਾਡੇ ਹੀ ਆਗੂ ਇਹ ਗੱਲ ਪੂਰੇ ਕਹਿ ਰਹੇ ਨੇ। ਡਾਕਟਰ ਅੰਬੇਦਕਰ ਨੇ ਜਦੋਂ ਬੁੱਧ ਧਰਮ ਅਪਣਾਇਆ ਸੀ, ਕਿੰਨੇ ਹੀ ਲੋਕਾਂ ਨੇ, ਦਲਿਤਾਂ ਨੇ ਹਿੰਦੂ ਧਰਮ ਨੂੰ ਨਕਾਰ ਕੇ ਬੁੱਧੀਜ਼ਮ ਅਪਣਾਇਆ। ਇਹ ਸਾਡੇ ਆਪਣੇ ਕਲਚਰ ਦਾ ਹਿੱਸਾ, ਸਾਡੀ ਹਿਸਟਰੀ ਦਾ ਹਿੱਸਾ। ਇਸ ਨੂੰ ਆਪਾਂ ਕਿਵੇਂ ਨਕਾਰ ਸਕਦੇ ਹਾਂ? ਪਰ ਸਰਕਾਰ ਨੇ ਕੀ ਕੀਤਾ ਕਿ ਇਹਨਾਂ ਨੂੰ ਮੂਰੇ ਕਰਕੇ ਕਸ਼ਮੀਰ ਦਾ ਜਿਹੜਾ ਡਿਸਕੋਰਸ ਸੀਗਾ ਉਸਨੂੰ ਅੰਤਰਰਾਸ਼ਟਰੀ ਪੱਧਰ ਤੇ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਇਹ ਗੱਲ ਵੱਖਰੀ ਕਿ ਪੰਜਾਬ 'ਚ ਉਸਨੂੰ ਕਿਸੇ ਨੇ ਐਕਸੈਪਟ ਨਹੀਂ ਕੀਤਾ, ਪਰ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਜਿੱਥੇ ਮੁਸਲਮਾਨਾਂ ਦੇ ਖਿਲਾਫ ਇੱਕ ਖਾਸ ਕਿਸਮ ਦੀ ਹਵਾ ਪਹਿਲਾਂ ਚੱਲ ਰਹੀ ਹੈ, ਜ਼ਹਿਰ ਫੈਲੀ ਹੋਈ ਹੈ, ਉੱਥੇ ਇਸ ਗੱਲ ਨੂੰ ਬਹੁਤ ਜ਼ਿਆਦਾ ਤੂਲ ਦਿੱਤੀ ਜਾ ਰਹੀ। ਤੁਹਾਨੂੰ ਲੱਗਦਾ ਹੈ ਵੀ ਅਖੀਰ ਦੇ ਵਿੱਚ ਜਿਹੜਾ ਸਵਾਲ ਇਹ ਸਾਰੇ ਪਾਰਟ ਦੇ ਵਿੱਚੋਂ ਉੱਠਦਾ ਹੈ ਵੀ ਮੋਦੀ ਸਰਕਾਰ ਹੁਣ ਅਯੁੱਧਿਆ ਹੋਵੇ, ਉਹ ਵੀ ਯੂਪੀ ਦੇ ਵਿੱਚ ਹੈ, ਉਹਦੇ ਤੇ ਵੀ ਕਾਫੀ ਇਸ਼ੂ ਦੇ ਉੱਤੇ ਬਦਨਾਮੀ ਹੋਈ ਆ, ਜਦੋਂ ਜ਼ਮੀਨ ਨੂੰ ਕਿੰਨੇ ਭਾਅ ਦੇ ਉੱਤੇ ਜਾ ਕੇ ਵੇਚਣ ਦਾ ਮਾਮਲਾ ਸਾਹਮਣੇ ਆਇਆ। ਸੋ ਜਿਹੜਾ ਵੀ ਏਜੰਡਾ ਮੋਦੀ ਸਰਕਾਰ ਦਾ ਸੀ, ਉਹ ਪਹਿਲਾਂ ਪਿਛਲੇ ਸਮੇਂ ਤੋਂ CA ਦੀ ਗੱਲ ਹੋਵੇ, ਧਾਰਾ 370 ਦੀ ਗੱਲ ਹੋਵੇ, ਹਿਊਮਨ ਰਾਈਟਸ ਇਸ਼ੂਜ਼ ਦੀ ਗੱਲ ਹੋਵੇ, ਡੀਮੋਨੇਟਾਈਜੇਸ਼ਨ ਦੀ ਗੱਲ ਹੋਵੇ, ਜਿੰਨੇ ਵੀ ਇਸ਼ੂਜ਼ BJP ਦੇ RSS ਦੇ ਕੋਰ ਮੰਨੇ ਜਾਂਦੇ ਸੀ, ਸਾਰਿਆਂ ਦੇ ਉੱਤੇ ਤਕਰੀਬਨ ਜਿਹੜੀ ਹੈ ਮੋਦੀ ਸਰਕਾਰ ਦਾ ਜਿਹੜਾ ਗ੍ਰਾਫ ਹੈ ਉਹ ਥੱਲੇ ਵੱਲ ਨੂੰ ਆਉਂਦਾ ਨਜ਼ਰ ਆ ਰਿਹਾ ਹੈ। ਲੋਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਪਪੂਲੈਰਿਟੀ ਹੈ ਉਹ ਘਟਦੀ ਨਜ਼ਰ ਆ ਰਹੀ ਆ। ਤੇ ਕੀ ਸਮਝਦੇ ਹੋ ਕਿ ਇਹ ਜਿਹੜੀ ਰੀਸ਼ਫਲ ਹੈ, ਇਹਦੇ ਕੀ ਇਹਨੂੰ ਸੰਕੇਤ ਸਮਝਿਆ ਜਾਵੇ, ਕੋਈ ਤਬਦੀਲੀ ਆਉਣ ਵਾਲੇ ਸਮੇਂ ਦੇ ਵਿੱਚ ਦੇਖੀ ਜਾ ਸਕਦੀ ਹੈ ਜਾਂ ਨਹੀਂ? ਦੇਖੋ, ਜਿੱਦਾਂ ਸਟੈਨ ਸਵਾਮੀ ਦੀ ਉਦਾਹਰਣ ਲੈ ਲਈਏ, ਜਿਸ ਕਿਸਮ ਦਾ ਪ੍ਰਤੀਕਰਮ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਆਇਆ, ਧਿਆਨਦਾਰੀ ਤਾਂ ਹੈ ਨਹੀਂ ਤੇ ਨਾ ਕੋਈ ਸੁਧਾਰ ਦੀ ਗੁੰਜਾਇਸ਼ ਨਜ਼ਰ ਆ ਰਹੀ। ਸੰਘ ਦਾ ਏਜੰਡਾ ਹੈ ਸਰਕਾਰ ਦਾ ਚੀੜੇ ਰੂਪ 'ਚ ਵੱਜਿਆ ਹੋਇਆ, ਉਸਨੂੰ ਆਪਾਂ ਘਟਾ ਕੇ ਨਹੀਂ ਵੇਖ ਸਕਦੇ। ਗੱਲ ਇਸ ਤਰ੍ਹਾਂ ਕਿ ਜਿਹੜਾ 2019 ਦੀ ਚੋਣ ਜਦੋਂ ਹੋਈ, ਪਹਿਲੀ ਗੱਲ ਤਾਂ ਜਦੋਂ ਪਿਛਲੀ ਵਾਰ ਜਿੰਨੀਆਂ ਸੀਟਾਂ ਸੀਗੀਆਂ ਉਸ ਤੋਂ ਸੀਟਾਂ ਵਧੀਆਂ ਨੇ। ਜੇ ਸੱਚਮੁੱਚ ਲੋਕਾਂ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ, ਵੋਟਰਾਂ ਨੇ ਮਹਿਸੂਸ ਕੀਤਾ ਹੁੰਦਾ ਕਿ ਮੋਦੀ ਸਰਕਾਰ ਗਲਤ ਰਾਹ ਤੇ ਜਾ ਰਹੀ ਹੈ, ਤੇ ਉਹ ਸਰਕਾਰ ਨੂੰ ਨਕਾਰਦੀ, ਸਰਕਾਰ ਨਕਾਰਨ ਦੀ ਥਾਂ ਤੇ ਹੋਰ ਸੀਟਾਂ ਦੇ ਕੇ ਨਵਾਜਿਆ ਗਿਆ ਜੀ। ਉਸ ਤੋਂ ਬਾਅਦ ਸਰਕਾਰ ਉਤਰ ਗਈ ਕਿ ਠੀਕ ਹੈ, ਹੁਣ ਤਾਂ ਸਾਡੇ ਏਜੰਡੇ ਦੇ ਹੱਕ 'ਚ ਵੋਟਾਂ ਪਈਆਂ ਨੇ। ਉਹਨਾਂ ਨੇ ਫਟਾਫਟ ਤੁਸੀਂ ਵੇਖੋ ਪਹਿਲੇ ਸਾਲ ਦੇ ਵਿੱਚ ਜਿਹੜੇ ਆਪਣੇ ਕੋਰ ਪ੍ਰੋਗਰਾਮ ਲਾਗੂ ਕਰਨ ਦੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਕਸ਼ਮੀਰ ਦੀ ਧਾਰਾ 370 ਤੋੜ ਦਿੱਤੀ, ਰਾਮ ਮੰਦਿਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ, ਆਰੰਭ ਦਿੱਤਾ ਗਿਆ। ਔਰ ਹੁਣ ਜਿਹੜਾ ਧਰਮ ਪਰਿਵਰਤਨ ਦੇ ਨਾਮ ਤੇ ਯੂਨੀਫਾਰਮ ਸਿਵਲ ਕੋਡ ਲਿਆਉਣ ਦੀ ਗੱਲ, ਜਿਹੜੀ ਤਲਾਕ ਦੇ ਕਾਨੂੰਨ, ਇਹ ਸਾਰਾ ਕੁਝ ਉਸ ਕੜੀ ਦਾ ਹਿੱਸਾ ਹੀ ਹੈ ਜੀ। ਤਾਂ ਸਰਕਾਰ ਅਜੇ ਵੀ ਇਸ ਕੈਲਕੂਲੇਸ਼ਨ 'ਚ ਬੈਠੀ ਹੈ ਕਿ ਯੂਪੀ ਵਰਗਾ ਵੱਡਾ ਸਟੇਟ ਆ, ਸਾਡੇ ਹੱਥ 'ਚ ਰਹੂਗਾ, ਉੱਥੇ ਸੀਟਾਂ ਵੱਧ ਹੋਣਗੀਆਂ ਸਦਾ ਹੀ, ਤਾਂ ਸਾਡਾ ਕੇਂਦਰ 'ਚ ਵੀ ਹੱਥ ਮਜ਼ਬੂਤ ਰਹੇਗਾ। ਕਿਉਂਕਿ ਅਖੀਰ ਜਿਹੜੀ ਸੀਟਾਂ ਕੋਲ ਵੱਧ ਲੋਕ ਸਭਾ ਸੀਟਾਂ ਹੋਣਗੀਆਂ, ਸਰਕਾਰ ਉਹਨਾਂ ਦੀ ਮਨਸ਼ਾ ਅਨੁਸਾਰ ਚੱਲੂਗੀ ਨਾ। 13 ਸੀਟਾਂ ਨੂੰ ਪੰਜਾਬ ਦੀ ਨੂੰ ਕੌਣ ਪੁੱਛਦਾ ਉੱਥੇ ਜੀ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਤਾਂ ਇਹੀ ਹੈ। ਉਹ ਤਾਂ ਉਹਦੇ ਵਿੱਚ ਤਾਂ ਕੋਈ ਲੱਗਦਾ ਨਹੀਂ ਕਿ ਸਰਕਾਰ ਨੇ ਕੋਈ ਬੈਕ ਆਫ ਕੀਤਾ ਹੋਇਆ। ਜੇ ਤੁਸੀਂ ਸਾਰਾ ਪੈਟਰਨ ਦੇਖੋ ਹੁਣ ਤੋਂ ਲੈ ਕੇ ਪਿਛਲੇ ਕੁਝ ਦਿਨਾਂ ਦਾ, ਸਰਕਾਰ ਬਿਲਕੁਲ ਅੜੀਅਲ ਬਣੀ ਹੋਈ ਹੈ। ਔਰ ਬਾਰ-ਬਾਰ ਇੱਕ ਗੱਲ ਨੂੰ ਪ੍ਰਚਾਰਿਆ ਜਾ ਰਿਹਾ ਮੀਡੀਆ ਦੇ ਵਿੱਚ ਵੀ, ਤੁਸੀਂ ਵੀ ਨੋਟ ਕੀਤਾ ਹੋਣਾ ਕਿ ਹੋਰ ਵਿਕਲਪ ਕਿਹੜਾ, ਮੋਦੀ ਤੋਂ ਇਲਾਵਾ ਆਲਟਰਨੇਟਿਵ ਹੈ ਕੀ। ਇਹ ਬਾਰ-ਬਾਰ ਗੱਲ ਉੱਠਦੀ ਹੈ, ਜਿਹਦਾ ਮਤਲਬ ਇਹ ਹੈ ਕਿ ਇਹ ਗੱਲ ਲੋਕਾਂ ਦੇ ਮਨਾਂ 'ਚ ਬਿਠਾਈ ਜਾ ਰਹੀ ਹੈ ਕਿ ਮੋਦੀ ਹੀ ਜਿਹੜਾ ਹੈ ਉਹੀ ਇੱਕ ਵਾਹਿਦ ਆਗੂ ਹੈ ਸਾਡੇ ਕੋਲ, ਹੋਰ ਕੋਈ ਆਲਟਰਨੇਟਿਵ ਨਹੀਂਗਾ। ਹਾਲਾਂਕਿ ਸੱਚਾਈ ਇਹ ਹੈ, ਜੇ ਤੁਸੀਂ ਅਸੂਲ ਦੀ ਗੱਲ ਕਰਨੀ ਹੋਵੇ ਤਾਂ ਆਲਟਰਨੇਟਿਵਸ ਐਗਜ਼ਿਸਟ ਕਰਦੇ ਆ, ਇਹ ਨਹੀਂ ਕਿ ਆਲਟਰਨੇਟਿਵਸ ਹੈ ਨਹੀਂਗੇ। ਹੁਣ ਆਲਟਰਨੇਟਿਵ ਨੂੰ ਜਦੋਂ ਤੱਕ ਮੌਕਾ ਨਹੀਂ ਮਿਲੂਗਾ, ਉਹ ਤਾਂ ਇਹ ਗੱਲ ਕਹਿਣੀ ਵੀ ਬੜੀ ਅਜੀਬ ਜੀ ਹੈ ਕਿ ਉਹ ਆਲਟਰਨੇਟਿਵ ਹੈ ਹੀ ਨਹੀਂਗਾ ਜੀ। ਕਿਉਂਕਿ ਮੋਦੀ ਦੀ ਜਿਹੜੀ ਖਾਸ ਲੌਬੀ ਨੇ ਪ੍ਰਚਾਰ ਦੀ ਗੱਲ ਕਿ ਮੋਦੀ ਹੈ ਤਾਂ ਸਭ ਸੰਭਵ ਹੈ, ਔਰ ਕੋਵਿਡ-19 ਦੇ ਮਾਮਲੇ 'ਚ ਫੇਲਿਅਰ ਹੋਇਆ ਸਰਕਾਰ ਦਾ, ਨੋ ਡਾਊਟ। ਪਰ ਹੁਣ ਅਸਲ ਇਮਤਿਹਾਨ ਤਾਂ ਉਦੋਂ ਹੋਏਗਾ ਨਾ ਜਦੋਂ ਦੁਬਾਰਾ ਲੋਕ ਸਭਾ ਚੋਣਾਂ ਆਉਣਗੀਆਂ, ਅਜੇ ਦੂਰ ਪਈਆਂ। ਇਸੇ ਕਰਕੇ ਸਰਕਾਰ ਨੇ, ਤੁਸੀਂ ਦੇਖਿਆ ਹੋਣਾ ਕਿ ਪਹਿਲੇ ਸਾਲ ਹੀ ਸਾਰੇ ਏਜੰਡੇ ਲਾਗੂ ਧਰਾਤਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਸਾਲ 'ਚ ਆਪਾਂ ਏਜੰਡੇ ਲਾਗੂ ਕਰ ਦਾਂਗੇ, ਅਗਲੇ 3 ਸਾਲ ਜਾਂ 4 ਸਾਲ ਸਾਨੂੰ ਕੁਝ ਕਰਨ ਦੀ ਲੋੜ ਨਹੀਂ। ਜਿਹੜਾ ਵਿਰੋਧ ਉੱਠੂਗਾ ਵੀ ਉਹ ਥੋੜੇ ਟਾਈਮ ਬਾਅਦ ਟਾਇਰ ਆਊਟ ਹੋ ਕੇ ਖਤਮ ਹੋ ਜਾਊਗਾ। ਪਰ ਹੋਇਆ ਏਦਾਂ ਕਿ ਕਿਸਾਨਾਂ ਦੇ ਮਸਲੇ 'ਚ ਆ ਕੇ ਸਰਕਾਰ ਬੁਰੀ ਤਰ੍ਹਾਂ ਫਸ ਗਈ, ਔਰ ਕਿਸਾਨਾਂ ਦਾ ਮੋਰਚਾ ਅਜੇ ਮੁੱਕਿਆ ਨੀਗਾ। ਪ੍ਰਭਾਵ ਮੀਡੀਆ 'ਚ ਦਿੱਤਾ ਜਾ ਰਿਹਾ ਕਿ ਸ਼ਾਇਦ ਉਹ ਮੋਰਚਾ ਫਿਜ਼ਲ ਆਊਟ ਹੋ ਗਿਆ, ਖਿੰਡ ਪੁੰਡ ਗਿਆ। ਨਾ ਉਹ ਮੋਰਚਾ ਖਿੰਡਿਆ ਪੁੰਡਿਆ, ਨਾ ਫਿਜ਼ਲ ਆਊਟ ਹੋਇਆ, ਮੋਰਚਾ ਅਜੇ ਜਾਰੀ ਹੈ। ਹੁਣ ਮੋਰਚੇ ਸੰਨ ਲਾਉਣ ਦੀਆਂ ਸਿਆਸਤਾਂ ਚੱਲ ਰਹੀਆਂ ਜੀ। ਹੁਣ ਜਿਹੜਾ ਸਿਰਸਾ ਵਰਗਾ ਆਗੂ ਜਿਹੜਾ ਮੂਹਰੇ ਹੋ ਕੇ ਧਰਮ ਪਰਿਵਰਤਨ ਦੀ ਗੱਲ ਕਰ ਰਿਹਾ, ਉਹਨੂੰ ਪਹਿਲਾਂ ਕੋਈ ਪੁੱਛੇ ਕਿ ਭਾਈ ਤੂੰ ਕਿਸਾਨਾਂ ਦਾ ਮੋਰਚਾ ਹੱਲ ਕਰਵਾ ਲਿਆ? ਤੂੰ ਤਾਂ ਡੀਸੂ ਦਾ ਵਕੀਲ ਬਣਿਆ ਫਿਰਦਾ ਸੀਗਾ, ਤੂੰ ਤਾਂ ਗੱਲ ਕਰਦਾ ਸੀ ਮੈਂ ਕਿਸਾਨਾਂ ਦੇ ਮੋਰਚੇ ਸਭ ਤੋਂ ਮੂਹਰੇ, ਲੰਗਰ ਵੀ ਦੇ ਰਹੇ, ਸਾਰਾ ਕੁਝ ਕਰ ਰਹੇ। ਅੱਜ ਉਹ ਉਸ ਬਾਰੇ ਕੋਈ ਰਿਪੋਰਟ ਕਾਰਡ ਕੋਈ ਸਾਡੇ ਕੋਲ ਹੈ ਨਹੀਂਗਾ ਕਿ ਉਹ 'ਚ ਕੋਈ ਪ੍ਰਾਪਤੀ ਹੋਈ ਹੋਵੇ। ਔਰ ਕਸ਼ਮੀਰ ਵੱਲ ਇਹਨਾਂ ਨੇ ਬਹੀਰਾਂ ਕਰ ਦਿੱਤੀਆਂ, ਉੱਥੇ ਹੁਣ ਨਵਾਂ ਮੁੱਦਾ ਕੱਢ ਲਿਆ ਜੀ, ਕੁੜੀਆਂ ਵਧਾਲੀਆਂ ਜਾ ਰਹੀਆਂ, ਧਰਮ ਪਰਿਵਰਤਨ ਦੇ ਖਿਲਾਫ ਕਾਨੂੰਨ ਲਿਆਓ, ਇਹੋ ਜਿਹੀਆਂ ਗੱਲਾਂ ਹੋ ਰਹੀਆਂ। ਸੋ ਕਿਧਰੇ ਨਾ ਕਿਧਰੇ ਸਰਕਾਰ ਇਸ ਮਨਸ਼ਾ ਤੇ ਬੈਠੀ ਹੈ ਕਿ ਕਿਵੇਂ ਨਾ ਕਿਵੇਂ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਸਾਡੀ ਬਦਨਾਮੀ ਕਿਸਾਨੀ ਮੋਰਚੇ ਨੂੰ ਲੈ ਕੇ ਹੋਈ ਹੈ, ਉਸ ਤੋਂ ਧਿਆਨ ਭਟਕਾਇਆ ਜਾਵੇ। ਉਹਦੇ ਨਾਲ 2-3 ਨਿਸ਼ਾਨੇ ਇਕੱਠੇ ਫੁੰਡੇ ਜਾਂਦੇ। ਇੱਕ ਤਾਂ ਕਿਸਾਨੀ ਅੰਦੋਲਨ ਵੀਕ ਹੁੰਦਾ, ਦੂਜਾ ਕਸ਼ਮੀਰ ਦੇ ਮਸਲੇ ਉੱਤੇ ਜੋ ਅੰਤਰਰਾਸ਼ਟਰੀ ਪੱਧਰ ਤੇ ਬਦਨਾਮੀ ਹੋਈ, ਉਹ ਨਵਾਂ ਡਿਸਕੋਰਸ ਖੜਾ ਕਰ ਦਿਓ ਕਿ ਉੱਥੇ ਤਾਂ ਮੁਸਲਮਾਨ ਜ਼ੁਲਮ ਕਰ ਰਹੇ,
ਔਰ ਘੱਟ ਗਿਣਤੀਆਂ ਤੋਂ ਵੀ ਗੱਲ ਕਹਾਈ ਜਾ ਰਹੀ ਸਿੱਖ ਘੱਟ ਗਿਣਤੀ ਤੋਂ। ਨਾਲ ਦੀ ਨਾਲ ਸਿੱਖ ਜਿਹੜੀ ਡਾਇਸਪੋਰਾ ਵਿੱਚ ਕਿਵੇਂ ਸੰਨ ਲਾਉਣੀ ਹੈ, ਇਹਦੇ ਵਿੱਚ ਵੀ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਹ ਬੜੇ ਲੰਬੇ ਸਮੇਂ ਤੋਂ ਕੋਸ਼ਿਸ਼ ਚੱਲ ਰਹੀ ਹੈ। ਹੁਣ ਵੇਖਦੇ ਹਾਂ ਕਿ ਸਾਡੇ ਇੱਥੋਂ ਦੇ ਸਿੱਖ ਨੇਤਾ ਉਸ ਗੱਲ ਨੂੰ ਕਿਵੇਂ ਲੈਂਦੇ, ਕਿਵੇਂ ਪ੍ਰਤੀਕਰਮ ਹੁੰਦੇ। ਘੱਟੋ ਘੱਟ ਜਿਨ੍ਹਾਂ ਖਾਲਿਸਤਾਨੀ ਨਾਲ ਮੈਂ ਗੱਲਬਾਤ ਕੀਤੀ ਹੈ ਇੱਕ ਪੱਤਰਕਾਰ ਹੋਣ ਦੀ ਹੈਸੀਅਤ ਵਿੱਚ, ਉਹਨਾਂ ਨੇ ਤਾਂ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਸਾਡੇ ਲਈ ਸਰਨਾ, ਜੀਕੇ ਤੇ ਸੱਸਾ ਸਾਹਿਬ ਇੱਕੋ ਹੀ ਨੇ, ਸਾਰੇ ਸਟੇਟ ਦੀ ਬੋਲੀ ਬੋਲ ਰਹੇ। ਉਹ ਬਹੁਤ ਸੁਚੇਤ ਨੇ, ਉਹਨਾਂ ਨੇ ਕੋਈ ਪ੍ਰਤੀਕਰਮ ਨਹੀਂ ਕੀਤਾ। ਹੁਣ ਵੇਖਦੇ ਜਿਹੜੇ ਦੂਜੇ ਪਾਸੇ ਦੇ ਸਿੱਖ ਨੇ, ਜਿਹੜੇ ਮੋਡਰੇਟ ਕਹਾਉਂਦੇ ਆਪਣੇ ਆਪ ਨੂੰ ਸਰਕਾਰ ਪੱਖੀ ਨੇ, ਉਹ ਕੀ ਪੈਂਟੜਾ ਲੈਂਦੇ। ਪਰ ਡਿਸਕੋਰਸ ਇਹ ਖੜਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਕਿਵੇਂ ਨਾ ਕਿਵੇਂ ਕਿਸਾਨਾਂ ਦਾ ਮੁੱਦਾ ਵੀ ਡਾਇਲੂਟ ਹੋਵੇ ਔਰ ਕਸ਼ਮੀਰ ਦੇ ਮਾਮਲੇ ਵਿੱਚ ਜਿਹੜੀ ਇੱਕ ਸਾਡੀ ਛਵੀ ਬਣੀ ਹੋਈ ਹੈ ਉਸ ਤੋਂ ਉਲਟ ਤਸਵੀਰ ਅਸੀਂ ਕਿਵੇਂ ਪੇਸ਼ ਕਰੀਏ। ਆਹ ਗੇਮਾਂ ਸਰਕਾਰ ਦੀਆਂ ਚੱਲ ਰਹੀਆਂ ਨੇ, ਸੁਧਾਰ ਵਾਲੀ ਗੱਲ ਕੋਈ ਇਸ ਤੋਂ ਨਜ਼ਰ ਨਹੀਂ ਆ ਰਹੀ। ਇਹਦੇ ਵਿੱਚ ਕੋਈ ਇੰਟਰਨੈਸ਼ਨਲ ਪ੍ਰੈਸ਼ਰ ਦਾ ਰੋਲ ਦੇਖਦੇ ਹੋ? ਜਿਹੜੀ ਬਦਨਾਮੀ ਸਾਰੀ ਹੋਈ ਹੈ ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ, ਇਸ਼ੂਜ਼ ਅਸੀਂ ਡਿਸਕਸ ਕੀਤੇ ਆ, ਤੇ ਜਿਹੜਾ ਇੰਟਰਨੈਸ਼ਨਲ ਪ੍ਰੈਸ਼ਰ ਮੋਦੀ ਸਰਕਾਰ ਦੇ ਉੱਤੇ ਬਣਿਆ ਉਹਦਾ ਅਸਰ ਉਹਨਾਂ ਦੇ ਉੱਤੇ ਕੋਈ ਨਜ਼ਰ ਆਉਂਦਾ ਹੋਵੇ, ਜਾਂ ਇਹ ਕਹਿ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਸ ਇੰਟਰਨੈਸ਼ਨਲ ਪ੍ਰੈਸ਼ਰ ਦੇ ਥੱਲੇ ਮੋਦੀ ਸਰਕਾਰ ਨੂੰ ਥੋੜ੍ਹਾ ਜਿਹਾ ਜਿਹੜਾ ਆ ਉਹ, ਜਾਂ ਜਿਹੜੀਆਂ ਉਹਨਾਂ ਦੀਆਂ ਐਕਟੀਵਿਟੀਜ਼ ਨੇ ਉਹਨੂੰ ਨਿਵਾਣ ਵਾਲੇ ਪਾਸੇ ਜਾਣ ਤੋਂ ਰੋਕਿਆ ਜਾ ਸਕੇ? ਦੇਖੋ, ਕੁਛ ਨਾ ਕੁਛ ਇੰਟਰਨੈਸ਼ਨਲ ਪ੍ਰੈਸ਼ਰ ਤਾਂ ਸਰਕਾਰ ਨੇ ਮਹਿਸੂਸ ਕੀਤਾ ਨਾ, ਤਾਂ ਹੀ ਤਾਂ ਉਹਨਾਂ ਨੇ ਕਸ਼ਮੀਰ ਦੇ ਕਠਪੁਤਲੀ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ। ਕਿਧਰੇ ਨਾ ਕਿਧਰੇ ਪ੍ਰੈਸ਼ਰ ਤਾਂ ਕੰਮ ਕੀਤਾ ਹੀ ਹੈ ਨਾ ਉਹਦਾ। ਔਰ ਫਿਰ ਇੱਕ ਸਟੇਜ ਤੇ ਆ ਕੇ ਜਦੋਂ ਉਹਨਾਂ ਨੇ ਕਿਹਾ ਕਿ ਠੀਕ ਹੈ, ਜਿਹੜੇ ਖੇਤੀ ਕਾਨੂੰਨ ਨੇ ਅਸੀਂ ਹਾਲ ਦੀ ਘੜੀ ਉਹਨਾਂ ਦਾ ਰੋਕ ਲਾ ਦਿੰਦੇ ਆ, ਥੋੜਾ ਟਾਈਮ ਤੋਂ ਬਾਅਦ ਅਸੀਂ ਸੋਚਾਂਗੇ, ਉਹਨਾਂ ਦੇਰ ਤੱਕ ਅਸੀਂ ਕਾਨੂੰਨ ਲਾਗੂ ਨਹੀਂ ਕਰਾਂਗੇ। ਇਹ ਵੀ ਇੰਟਰਨੈਸ਼ਨਲ ਪ੍ਰੈਸ਼ਰ ਦਾ ਨਤੀਜਾ ਸੀਗਾ। ਪਰ ਸਰਕਾਰ ਪੂਰੀ ਤਰ੍ਹਾਂ ਇਹ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਕਾਰਨ ਹੈ ਕਿ ਅੰਦਰੂਨੀ ਤੌਰ ਤੇ ਜਿਹੜਾ ਬਹੁ ਗਿਣਤੀ ਦੇ ਵੋਟਾਂ ਲੈਣੀਆਂ, ਤਾਂ ਉੱਥੇ ਤਾਂ ਥੋੜੀ ਗਰਮ ਬੋਲੀ ਇਹਨਾਂ ਨੂੰ ਬੋਲਣੀ ਪਏਗੀ। ਉੱਥੇ ਤਾਂ ਇਹ ਕਹਿੰਦੇ ਕਿ ਸਾਨੂੰ ਬਾਹਰ ਬਦਨਾਮ ਕੀਤਾ ਜਾ ਰਿਹਾ, ਅਸੀਂ ਆਪਣੇ ਦੇਸ਼ ਦੇ ਹਿੱਤ ਲਈ ਕਰ ਰਹੇ ਹਾਂ। ਗੁਜਰਾਤ 'ਚ ਜਦੋਂ ਮੋਦੀ ਮੁੱਖ ਮੰਤਰੀ ਸੀ ਉਦੋਂ ਵੀ ਇਹੀ ਹੁੰਦਾ ਸੀਗਾ। ਅੰਗਰੇਜ਼ੀ ਮੀਡੀਆ ਮੁੱਖ ਤੌਰ ਤੇ ਗੁਜਰਾਤ ਕਤਲੇਆਮ ਨੂੰ ਲੈ ਕੇ ਮੋਦੀ ਨੂੰ ਸਵਾਲ ਕਰਦਾ ਸੀ, ਤੇ ਗੁਜਰਾਤੀਆਂ ਨੂੰ ਮੋਦੀ ਇਹ ਜਚਾਉਂਦਾ ਸੀਗਾ ਕਿ ਤੁਹਾਡੀ ਪੱਗ ਨੂੰ ਉਛਾਲਿਆ ਜਾ ਰਿਹਾ, ਸਾਨੂੰ ਬੰਦੇ ਨਹੀਂ ਸਮਝਦੇ। ਇਹੀ ਗੱਲ ਹੁਣ ਨੈਸ਼ਨਲ ਲੈਵਲ ਤੇ ਹੋ ਰਹੀ ਹੈ। ਹਿੰਦੂਆਂ ਦੇ ਮਨਾਂ 'ਚ ਇਹ ਗੱਲ ਬਿਠਾਈ ਜਾ ਰਹੀ ਕਿ ਤੁਹਾਡੀ ਬਦਨਾਮੀ ਬਾਹਰਲਾ ਮੀਡੀਆ ਕਰ ਰਿਹਾ, ਤੁਹਾਡੀ ਬਦਨਾਮੀ ਬਾਹਰਲੀਆਂ ਤਾਕਤਾਂ ਕਰ ਰਹੀਆਂ। ਉੱਥੇ ਉਸ ਦਾ ਫਾਇਦਾ ਵੀ ਲੈ ਰਹੇ, ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਦੀ ਇਮੇਜ ਵਧੀਆ ਬਣੀ ਰਹੀ, ਉਸ ਦੀ ਡਰਾਮੇਬਾਜ਼ੀ ਵੀ ਹੋ ਰਹੀ ਹੈ। ਪਰ ਸਮੱਸਿਆ ਇੱਕ ਹੋਰ ਹੈ ਅਮਰੀਕ ਸਿੰਘ ਜੀ, ਕਿ ਅੰਤਰਰਾਸ਼ਟਰੀ ਪੱਧਰ ਦਾ ਪ੍ਰੈਸ਼ਰ ਉਸ ਕਿਸਮ ਦਾ ਜਿਹੜਾ ਬਣਨਾ ਚਾਹੀਦਾ ਬਣ ਨਹੀਂ ਰਿਹਾ। ਉਹਦਾ ਕਾਰਨ ਇਹ ਹੈ, ਇੱਕ ਤਾਂ ਕਾਮਨਵੈਲਥ ਕਨੈਕਸ਼ਨ। ਜਿਹੜੇ ਕਾਮਨਵੈਲਥ ਦੇਸ਼ ਨੇ ਉਹ ਤਾਂ ਇੰਡੀਆ ਬਾਰੇ ਕਦੇ ਵੀ ਬੋਲਣ ਲਈ ਤਿਆਰ ਨਹੀਂ। ਬਲੂ ਸਟਾਰ ਵੇਲੇ ਵੀ ਇਹੀ ਕਹਾਣੀ ਸੀਗੀ, ਉਲਟਾ ਯੂਕੇ ਨੇ ਇੰਡੀਆ ਗਵਰਨਮੈਂਟ ਦਾ ਸਾਥ ਦਿੱਤਾ, ਉਹ ਗੱਲ ਵੀ ਹੁਣ ਪ੍ਰਮਾਣਿਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਅਸੀਂ ਵੇਖੋ ਕਿ ਜਿਹੜਾ ਕੈਨੇਡਾ ਵਰਗੇ ਦੇਸ਼ ਵਿੱਚ ਪਾਰਲੀਮੈਂਟ 'ਚ ਚਾਈਨਾ ਦੇ ਵਿੱਚ ਜਿਹੜੀ ਘੱਟ ਗਿਣਤੀ ਮੁਸਲਿਮ ਭਾਈਚਾਰਾ, ਉਸ ਦੀ ਨਾਲ ਜੋ ਅਨਿਆਂ ਹੋ ਰਿਹਾ ਉਸ ਨੂੰ ਜੀਨੋਸਾਈਡ ਤੱਕ ਕਰਾਰ ਦੇ ਦਿੱਤਾ ਗਿਆ ਜੀ। 84 ਤੋਂ ਲੈ ਕੇ ਹੁਣ ਤੱਕ ਸਿੱਖ ਪਿੱਟਦੇ ਆ ਰਹੇ ਜੀਨੋਸਾਈਡ ਦੋ ਜੋ 84 ਚ ਹੋਇਆ। ਕੀ ਕੈਨੇਡਾ ਦੀ ਪਾਰਲੀਮੈਂਟ 'ਚ ਹੋਇਆ ਸਰ? ਹਾਲਾਂਕਿ WSO ਇੱਕ ਲੌਬੀ ਗਰੁੱਪ ਹੈ, ਉਸ ਦੇ ਆਗੂਆਂ ਦੇ ਬੱਚੇ, ਪੁੱਤ ਭਤੀਜੇ ਮੰਤਰੀ ਮੰਡਲ ਵਿੱਚ ਵੀ ਰਹੇ ਨੇ। ਕੀ ਹੋ ਗਿਆ ਉੱਥੇ? ਤਾਂ ਕਿਧਰੇ ਨਾ ਕਿਧਰੇ ਡਿਸਕਨੈਕਟ ਹੈ ਵਾਲਾ, ਕਿ ਇੰਟਰਨੈਸ਼ਨਲ ਪੱਧਰ ਤੇ ਉਸ ਤਰ੍ਹਾਂ ਦੀ ਗੱਲ ਨਹੀਂ ਹੋ ਰਹੀ। ਤੁਹਾਡੇ ਉੱਥੇ ਜੋ ਬਾਈਡਨ ਨੇ ਜਿਵੇਂ ਔਰ ਟਰੰਪ ਨੇ ਆਪਸ ਵਿੱਚ ਕੰਪੀਟੀਟਿਵ ਪੋਲਿਟਿਕਸ ਵਿੱਚ ਚੀਨ ਦੇ ਖਿਲਾਫ ਬੜੇ ਗਰਮ ਬਿਆਨ ਦਿੱਤੇ, ਔਰ ਭਾਰਤ ਵਿੱਚ ਇੰਨਾ ਮਾਹੌਲ ਖਰਾਬ ਆ, ਉਹਦੇ ਬਾਰੇ ਕੋਈ ਗੱਲ ਹੀ ਨਹੀਂ ਜੀ। ਚੀਨ ਦੇ ਵਿੱਚ ਜੋ ਬਾਈਡਨ ਨੇ ਕਿਹਾ ਕਿ ਮੈਂ ਤਿੱਬਤ ਦੇ ਮਸਲੇ ਦੀ ਘੇਰਾਬੰਦੀ ਕਰੂੰਗਾ। ਹੁਣ ਉਲਟਾ ਕੋਵਿਡ-19 ਬਾਰੇ ਵੀ ਉਸਨੇ ਇੰਟੈਲੀਜੈਂਸ ਨੂੰ ਕਹਿ ਦਿੱਤਾ ਕਿ ਪਤਾ ਕਰੋ ਕਿ ਕਿੱਥੋਂ ਕੋਵਿਡ-19 ਆਇਆ। ਉਈਗੁਰ ਮੁਸਲਮਾਨਾਂ ਦਾ ਮਸਲਾ ਅੱਜ ਬਹੁਤ ਵੱਡਾ ਬਣਿਆ ਹੋਇਆ, ਜਦੋਂ ਕਿ ਗੁਆਂਢੀ ਦੇਸ਼ ਭਾਰਤ ਵਿੱਚ ਇੰਨਾ ਕੁਝ ਹੋ ਰਿਹਾ, ਉਸਦੇ ਬਾਰੇ ਇਹ ਸਰਕਾਰਾਂ ਚੁੱਪ ਨੇ। ਜਿਸ ਤੋਂ ਇਹ ਪਤਾ ਲੱਗਦਾ ਕਿ ਚਾਈਨਾ ਦੇ ਖਿਲਾਫ ਭਾਰਤ ਨੂੰ ਇੱਕ ਸ਼ਰੀਕ ਬਣਾ ਕੇ ਖੜਾ ਕਰ ਰਹੇ ਨੇ। ਉਹਦੇ 'ਚ ਇਹਨਾਂ ਦਾ ਆਪਣਾ ਫਾਇਦਾ, ਆਪਣਾ ਏਜੰਡਾ। ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਹਿੰਦੁਸਤਾਨ 'ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਹੁਣ ਤੁਹਾਡੇ ਮੁਲਕ ਦੇ ਵਿੱਚ ਜਿਹੜੀ ਰਿਲੀਜੀਅਸ ਫਰੀडम ਕਮਿਸ਼ਨ ਨੇ ਕਹਿ ਦਿੱਤਾ ਕਿ ਸਟੈਨ ਸਵਾਮੀ ਦੀ ਮੌਤ ਸਰਕਾਰ ਦੀ ਅਣਗਹਿਲੀ ਕਾਰਨ ਹੋਈ ਹੈ, ਜਾਣਬੁੱਝ ਕੇ ਕੀਤੀ ਗਈ ਅਣਗਹਿਲੀ ਕਾਰਨ, ਔਰ ਅਮਰੀਕਾ ਸਰਕਾਰ ਤੋਂ ਮੰਗ ਕੀਤੀ ਕਿ ਇੰਟਰਫੀਅਰ ਕਰਕੇ ਤੇ ਇਸ ਦੇ ਬਾਰੇ ਕੁਝ ਕਰਵਾਇਆ ਜਾਵੇ। ਕੀ ਅਮਰੀਕਾ ਦੀ ਸਰਕਾਰ ਵੱਲੋਂ ਕੋਈ ਇੰਟਰਵੈਂਸ਼ਨ ਹੋਈ ਹੈ? ਮੇਰਾ ਨਹੀਂ ਖਿਆਲ ਜੀ। ਬਿਲਕੁਲ ਗੁਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਇਸ ਸਾਰੇ ਇਸ਼ੂ ਦੇ ਉੱਤੇ ਸਾਡੇ ਨਾਲ ਪਾਈ ਹੈ। ਬਹੁਤ-ਬਹੁਤ ਧੰਨਵਾਦ ਜੀ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਮੈਂ ਬੇਨਤੀ ਜ਼ਰੂਰ ਕਰਦੇ ਹਾਂ, ਇਸ ਪਲੇਟਫਾਰਮ ਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਤੁਸੀਂ ਆਪਣੀਆਂ ਦਸਵੰਧ ਦੇ ਵਿੱਚੋਂ ਜਿਹੜੀਆਂ ਡੋਨੇਸ਼ਨਸ ਨੇ ਉਹ ਭੇਜ ਸਕਦੇ ਹੋ। ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv ਜਾਂ ਚੈੱਕ ਰਾਹੀਂ ਵੀ ਡੋਨੇਸ਼ਨਸ ਭੇਜ ਸਕਦੇ ਹੋ। TV84 ਦੇ ਨਾਂ ਦਾ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਇੱਕ ਵਾਰ
www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਅਗਲੇ ਹਫਤੇ ਸੋਮਵਾਰ ਨੂੰ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।